ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਸ ਵੇਲੇ ਦੇ ਪ੍ਰੋਗਰਾਮ ਬਿਆਨ ਦਾ ਹੈਡਲਾਈਨ ਵਿਦ ਮਨਦੀਪ ਪੂਨੀਆ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਹੋਣਾ ਦਾ ਸਾਥ ਹੁੰਦਾ ਹੈ ਤੇ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ ਕਈ ਅਹਿਮ ਖਬਰਾਂ ਹੁੰਦੀਆਂ ਨੇ ਜਿਨ੍ਹਾਂ ਤੇ ਚਾਨਣਾ ਪਾਈਦਾ। ਸੋ ਨਾਲ ਜੋੜਦੇ ਹਾਂ ਪੂਨੀਆ ਜੀ ਨੂੰ, ਫਿਰ ਰੁੱਖ ਖਬਰਾਂ ਦਾ ਕਰਾਂਗੇ। ਬਹੁਤ-ਬਹੁਤ ਸਵਾਗਤ ਹੈ ਪੂਨੀਆ ਜੀ। ਜੀ ਸ਼ੁਕਰੀਆ। ਸਤਿ ਸ੍ਰੀ ਅਕਾਲ ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਸੋ ਸਭ ਤੋਂ ਪਹਿਲੀ ਖਬਰ ਤੇ ਜੇਕਰ ਆਪਾਂ ਚੱਲੀਏ ਤਾਂ ਬੀਤੇ ਕੱਲ ਵੀ ਰਾਹੁਲ ਗਾਂਧੀ ਨੇ PM ਮੋਦੀ ਦੀ ਫਿਰਕੀ ਲਈ ਸੀ, ਸਰੈਂਡਰ ਦੀ ਗੱਲ ਜਿਸ ਤਰੀਕੇ ਦੇ ਨਾਲ ਕੀਤੀ ਸੀ, ਤੇ ਅੱਜ ਫੇਰ ਰਾਹੁਲ ਗਾਂਧੀ ਹੁਣੀ ਕਹਿ ਰਹੇ ਨੇ ਕਿ PM ਮੋਦੀ ਜਿਹੜੇ ਨੇ ਉਹਨਾਂ ਨੂੰ ਸਰੈਂਡਰ ਕਰਨੇ ਦੀ ਆਦਤ ਪਈ ਹੋਈ ਹੈ। ਕਹਿੰਦੇ ਹੁਣ ਤੱਕ 11 ਵਾਰ ਸਰੈਂਡਰ ਕਰ ਚੁੱਕੇ ਨੇ। ਇਹ ਪਾਇਓ ਪੂਰੀ ਘਟਨਾਕ੍ਰਮ ਤੇ ਜਾਣਾ। ਹਾਂਜੀ, ਲਗਾਤਾਰ ਜਿਹੜੇ ਰਾਹੁਲ ਗਾਂਧੀ ਹੈਗੇ ਆ ਉਹ ਨਰਿੰਦਰ ਮੋਦੀ ਤੇ ਹਮਲਾਵਰ ਨੇ। ਉਹਨਾਂ ਨੂੰ ਕਹਿ ਰਹੇਗੇ ਕਿ ਇਹ ਮੋਦੀ ਸਰੈਂਡਰ ਕਰਨ ਦੀ ਇਹਨੂੰ ਆਦਤ ਪਈ ਹੋਈ ਹੈ ਤੇ ਇਹ ਤੀਜੀ ਚੌਥੀ ਵਾਰ ਹੈ ਜਦੋਂ ਰਾਹੁਲ ਗਾਂਧੀ ਨੇ ਉਹਨਾਂ ਨੂੰ ਮੋਦੀ ਸਰੈਂਡਰ ਕਰ ਗਿਆ ਕਿਹਾ ਗਾ। ਉਹਨਾਂ ਨੇ ਇੱਕ ਬਿਹਾਰ ਦੇ ਵਿੱਚ ਇੱਕ ਰੈਲੀ ਨੂੰ ਐਡਰੈਸ ਕੀਤਾ ਸੀਗਾ। ਉਹਦੇ 'ਚ ਉਹਨਾਂ ਨੇ ਕਿਹਾ ਕਿ ਟਰੰਪ 11 ਵਾਰ ਲਗਾਤਾਰ ਇਹ ਕਹਿ ਚੁੱਕਿਆ ਗਾ ਕਿ ਜਿਹੜਾ ਸੀਜ਼ ਫਾਇਰ ਹੈ ਪਾਕਿਸਤਾਨ ਅਤੇ ਭਾਰਤ ਦੇ ਵਿਚਕਾਰ ਉਹ ਮੈਂ ਕਰਾਇਆ ਸੀਗਾ। ਨਰਿੰਦਰ ਮੋਦੀ ਇੱਕ ਵੀ ਵਾਰ ਟਰੰਪ ਦੇ ਦਾਅਵੇ ਨੂੰ ਝੁਠਲਾ ਨਹੀਂ ਸਕੇ ਤੇ ਇਸ ਕਰਕੇ ਉਹਨਾਂ ਨੇ ਕਿਹਾ ਕਿ 11 ਵਾਰ ਹੋ ਚੁੱਕਿਆ ਗਾ ਤੇ ਹਰ ਵਾਰ ਜਿਹੜੇ ਟਰੰਪ ਨੇ ਉਹ ਕਹਿ ਦਿੰਦੇ ਨੇ ਕਿ ਮੈਂ ਇੰਡੀਆ ਪਾਕਿਸਤਾਨ ਦਾ ਸੀਜ਼ ਫਾਇਰ ਕਰਾਇਆ ਗਾ, ਪਰ ਨਰਿੰਦਰ ਮੋਦੀ ਇਹਦਾ ਕੋਈ ਜਵਾਬ ਨਹੀਂ ਦੇ ਪਾ ਰਹੇ। ਇਸ ਕਰਕੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਨਰਿੰਦਰ ਮੋਦੀ ਨੇ ਟਰੰਪ ਅੱਗੇ ਆਪਾਂ ਕਹੀਏ ਕਿ ਸਰੈਂਡਰ ਕੀਤਾ ਹੈਗਾ। ਉਹ ਬੇਸਿਕਲੀ ਨਰਿੰਦਰ ਮੋਦੀ ਤੇ ਇਸ ਗੱਲ ਦਾ ਵੀ ਆਰੋਪ ਲਾ ਰਹੇ ਨੇ POK ਵਾਲਾ ਕਿ ਜਿਹੜਾ ਪੂਰਾ ਸੁਪਨਾ ਦਿਖਾਇਆ ਕਿ POK ਲਵਾਂਗੇ ਉਹ ਕਿੱਥੇ ਗਿਆ। ਦੂਜਾ ਉਹ ਵੀ ਕਿ ਜਿਹੜਾ ਜਾਤੀ ਜਨਗਣਨਾ ਵਾਲਾ ਹੈ ਉਹ ਲਗਾਤਾਰ ਕਹਿ ਰਹੇ ਨੇ ਕਿ ਨਰਿੰਦਰ ਮੋਦੀ ਤਾਂ ਜਦੋਂ ਉਹਨਾਂ ਤੋਂ ਪੁੱਛਿਆ ਜਾਂਦਾ ਗਾ ਕਿ ਕਾਸਟ ਸੈਂਸਸ ਤੇ ਉਹਨਾਂ ਦਾ ਕੀ ਓਪੀਨੀਅਨ ਹੈ, ਉਹ ਕਹਿੰਦੇ ਇੰਡੀਆ ਦੇ ਵਿੱਚ ਤਾਂ ਕਾਸਟ ਐਗਜ਼ਿਸਟ ਹੀ ਨਹੀਂ ਕਰਦੀ। ਇਹ ਗੱਲ ਵੀ ਉਸ ਨੂੰ ਵੀ ਉਹ ਮੁੱਦਾ ਬਣਾ ਰਹੇ ਨੇ। ਹਾਲਾਂਕਿ ਇਹ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਰਾਹੁਲ ਗਾਂਧੀ ਆਪ ਕਾਂਗਰਸ ਦੇ ਵਿੱਚ ਘਿਰੇ ਹੋਏ ਨੇ ਕਿਉਂਕਿ ਉਹ ਲਗਾਤਾਰ ਜ਼ਿਲ੍ਹਿਆਂ ਦੇ ਵਿੱਚ ਅੱਡ-ਅੱਡ ਸੂਬਿਆਂ ਦੇ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਸੰਗਠਨ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਪਰ ਉਹਨਾਂ ਦਾ ਕੁਝ ਬਣ ਨਹੀਂ ਰਿਹਾ। ਉੱਥੇ ਉਹ ਜਿਹੜੇ ਗਰਾਊਂਡ ਦੇ ਕਾਂਗਰਸੀ ਨੇ, ਪੁਰਾਣੇ ਕਾਂਗਰਸੀ ਨੇ, ਉਹਨਾਂ ਤੋਂ ਲਗਾਤਾਰ ਵਿਰੋਧ ਝੇਲਣਾ ਪੈ ਰਿਹਾ ਹੈਗਾ ਤੇ ਰਾਹੁਲ ਗਾਂਧੀ ਆਪ ਮੁਸ਼ਕਿਲਾਂ 'ਚ ਘਿਰੇ ਹੋਏ ਨੇ। ਖੈਰ ਉਹਨਾਂ ਨੇ ਨਰਿੰਦਰ ਮੋਦੀ ਤੇ ਜਿਹੜਾ ਸਵਾਲ ਚੁੱਕਿਆ ਗਾ ਸਰੈਂਡਰ ਵਾਲਾ, ਉਹ ਤਾਂ ਮੈਨੂੰ ਲੱਗਦਾ ਗਾ ਸਹੀ ਚੁੱਕਿਆ ਗਾ। ਜੀ ਤੇ ਉਧਰ ਕਰੋਨਾ ਦੀ ਗੱਲ ਕੀਤੇ ਬਿਨਾ ਕੋਈ ਵੀ ਪ੍ਰੋਗਰਾਮ ਆਪਣਾ ਸਕਣਾ ਨਹੀਂ ਰਹਿੰਦਾ ਤੇ ਪੂਰਾ ਨਹੀਂ ਹੁੰਦਾ। ਤੇ ਅੱਜ ਵੀ ਪਾਇਓ ਚਾਨਣਾ 20 ਦਿਨ ਦੇ ਵਿੱਚ ਕਹਿੰਦੇ ਕਰੋਨਾ ਦੇ ਕੇਸ 93 ਤੋਂ 5000 ਦੀ ਗਿਣਤੀ ਟੱਪ ਗਏ ਨੇ। ਕਿੱਥੇ 93, ਕਿੱਥੇ ਹੁਣ 5000 ਤੋਂ ਵੀ ਜ਼ਿਆਦਾ ਗਿਣਤੀ ਹੋ ਗਈ ਹੈ ਜੀ। ਇਸ ਸਭ ਦੇ ਵਿਚਾਲੇ ਕਿੰਨੀ ਕੁ ਕਹਿ ਲਈਏ ਵੀ ਧਿਆਨ ਦਿੱਤਾ ਗਿਆ ਇੱਧਰ ਨੂੰ, ਕਿੰਨੀਆਂ ਕੁ ਸਟੇਟਾਂ ਦੇ ਵੱਲੋਂ ਇਸ ਨੂੰ ਲਿਆ ਗਿਆ ਹੈ ਇੱਕ ਥ੍ਰੈਟ ਦੇ ਵਜੋਂ, ਤੇ ਹੁਣ ਤੱਕ ਮੌਤਾਂ ਦੀ ਗਿਣਤੀ ਵੀ ਕਹਿੰਦੇ 55 ਕੁ ਤਾਂ ਮੌਤਾਂ ਹੀ ਹੋ ਚੁੱਕੀਆਂ ਨੇ। ਪਾਇਓ ਚਾਨਣਾ। ਹਾਂਜੀ, 20 ਦਿਨਾਂ ਦੇ ਅੰਦਰ 93 ਤੋਂ 5400 ਤੱਕ ਜਿਹੜੇ 5400 ਤੱਕ ਦੇ ਕੇਸ ਹੋ ਚੁੱਕੇ ਨੇ। ਹੁਣ ਮੈਂ ਆਪਣੀ ਸਕਰੀਨ ਦੇਖ ਰਿਹਾ ਗਾ ਤੇ ਮੈਨੂੰ ਅਪਡੇਟ ਆਇਆ ਗਾ ਕਿ ਜਿਹੜੇ ਕੋਵਿਡ ਦੇ ਜਿਹੜੇ ਕੇਸ ਨੇ ਉਹ 5400 ਪੂਰੇ ਹੋ ਚੁੱਕੇ ਨੇ। ਉਹਨਾਂ 'ਚੋਂ 55 ਲੋਕਾਂ ਦੀ ਡੈਥ ਹੋ ਚੁੱਕੀ ਹੈ ਤੇ 29 ਰਾਜਾਂ ਦੇ ਵਿੱਚ ਹੁਣ ਫੈਲ ਚੁੱਕਿਆ ਗਾ। ਜਿਵੇਂ ਕੱਲ ਆਪਾਂ ਗੱਲ ਕਰ ਰਹੇ ਸੀ ਉਹਦੇ ਆਪਾਂ 27 ਰਾਜਾਂ ਕਹਿ ਰਹੇ ਸੀ ਕਿ 27 ਸੂਬਿਆਂ ਦੇ ਵਿੱਚ ਫੈਲਿਆ ਗਿਆ, ਅੱਜ 29 ਸੂਬਿਆਂ ਦੇ ਵਿੱਚ ਹੋ ਚੁੱਕਿਆ ਗਾ। ਪਿਛਲੇ 24 ਘੰਟਿਆਂ ਦੇ ਅੰਦਰ ਅੰਦਰ ਹੀ 590 ਮਾਮਲੇ ਆਏ ਨੇ। ਸਭ ਤੋਂ ਜ਼ਿਆਦਾ ਜਿਹੜੇ ਕੇਸਿਸ ਨੇ ਉਹ ਕੇਰਲਾ ਦੇ ਵਿੱਚ ਹੀ ਨੇ, ਦੂਜੇ ਨੰਬਰ ਤੇ ਪੱਛਮ ਬੰਗਾਲ, ਦਿੱਲੀ ਅਤੇ ਮਹਾਰਾਸ਼ਟਰ ਦੇ ਵਿੱਚ ਨੇ ਤੇ ਪੰਜਾਬ ਦੇ ਵਿੱਚ ਵੀ 3 ਕੇਸਾਂ ਦਾ ਵਾਧਾ ਹੋਇਆ ਗਾ। ਕੱਲ ਆਪਾਂ ਦੱਸ ਰਹੇ ਸੀਗੇ ਕਿ 18 ਕੇਸ ਪੰਜਾਬ 'ਚ ਸੀਗੇ, ਪਰ ਅੱਜ 21 ਕੇਸ ਹੋ ਚੁੱਕੇ ਨੇ। ਹਰਿਆਣੇ ਦੇ ਵਿੱਚ ਵੀ ਕੇਸਾਂ ਦੇ ਵਿੱਚ ਵੀ ਵਾਧਾ ਹੋਇਆ ਗਾ। 78 ਕੇਸ ਹਰਿਆਣੇ 'ਚ ਨੇ, 592 ਕੇਸ ਦਿੱਲੀ 'ਚ ਨੇ। ਦਿੱਲੀ ਉੱਦਾਂ ਮਤਲਬ ਥੋੜ੍ਹੀ ਡੈਂਸ ਹੈ, ਡੈਂਸਲੀ ਪਾਪੂਲੇਟਿਡ ਹੈ, ਇਸ ਕਰਕੇ ਦਿੱਲੀ 'ਚ ਜ਼ਿਆਦਾ ਖਤਰਾ ਗਾ। ਕਈ ਸੂਬਿਆਂ ਦੇ ਵਿੱਚ ਕਰੋਨਾ ਨੂੰ ਲੈ ਕੇ ਮੌਕ ਡਰਿਲਸ ਹੋ ਰਹੀਆਂ ਨੇ। ਕਈ ਸੂਬਿਆਂ ਦੇ ਜਿਵੇਂ ਉੜੀਸਾ ਹੈ, ਕੇਰਲਾ ਹੈ, ਮਹਾਰਾਸ਼ਟਰ ਹੈ, ਉੱਥੇ ਮਾਸਕ ਲਗਾਉਣਾ ਅਨਿਵਾਰਿਆ ਕਰ ਦਿੱਤਾ ਗਿਆ ਹੈ। ਉਹਨੂੰ ਲਾਜ਼ਮੀ ਕਰ ਦਿੱਤਾ ਹੈ ਕਿ ਹਸਪਤਾਲਾਂ 'ਚ ਜਾਂ ਫਿਰ ਤੁਸੀਂ ਪਬਲਿਕ ਪਲੇਸ 'ਚ ਜਾਓਗੇ ਤੇ ਉੱਥੇ ਤੁਹਾਨੂੰ ਮਾਸਕ ਲਾਉਣਾ ਹੀ ਲਾਉਣਾ ਪਊਗਾ। ਤੇ ਜੇ ਜ਼ੁਕਾਮ ਜਾਂ ਖਾਂਸੀ ਜਾਂ ਬੁਖਾਰ ਵਰਗੇ ਕੋਈ ਵੀ ਲੱਛਣ ਹੁੰਦੇ ਨੇ ਫਿਰ ਤੁਹਾਨੂੰ ਜ਼ਰੂਰੀ ਤੌਰ 'ਤੇ ਹੀ ਕਰੋਨਾ ਦਾ ਟੈਸਟ ਕਰਾਉਣਾ ਪਊਗਾ। ਇਹ ਹਜੇ ਅਪਡੇਟਸ ਹੈਗਾ। ਜਿਹੜਾ ਏਸ਼ੀਆ ਹੈ ਉਹ ਲਗਾਤਾਰ ਜੂਝ ਰਿਹਾ ਗਾ ਜੀ ਕਰੋਨਾ ਤੋਂ, ਤੇ ਹੋਰ ਵੀ ਕਈ ਮੁਲਕ ਨੇ ਜਿੱਥੇ ਕਰੋਨਾ ਲਗਾਤਾਰ ਫੈਲ ਰਿਹਾ ਗਾ। 4 ਨਵੇਂ ਵੇਰੀਐਂਟ ਐਕਟਿਵ ਨੇ ਤੇ
ਇੰਡੀਆ ਵੀ ਉਹਨਾਂ ਏਸ਼ੀਆਈ ਮੁਲਕਾਂ 'ਚ ਹੈਗਾ ਜਿੱਥੇ ਕੋਰੋਨਾ ਵਧਣ ਦਾ ਖਤਰਾ ਹੈਗਾ। ਜੀ, ਸੋ ਉਧਰ ਜੇਕਰ ਜੰਮੂ ਕਸ਼ਮੀਰ ਦੀ ਗੱਲ ਕਰੀਏ ਤਾਂ ਉੱਥੋਂ ਦੇ ਮੁੱਖ ਮੰਤਰੀ ਅਬਦੁੱਲਾ ਹੁਣੀ ਕਹਿ ਰਹੇ ਨੇ ਕਿ ਇਹ ਸਾਡੇ ਰਾਜ ਨੂੰ ਪੂਰਨ ਰਾਜ ਦਾ ਦਰਜਾ ਦਿੱਤਾ ਜਾਵੇ, ਮੋਦੀ ਹੁਣਾਂ ਤੋਂ ਮੰਗ ਕਰ ਰਹੇ ਨੇ। ਉਧਰ ਮੈਂ ਅੱਜ ਦੇਖ ਵੀ ਰਿਹਾ ਸੀ, ਇੱਕ ਬੜਾ ਸਿਨੇਮੈਟਿਕ ਜਿਹਾ ਸ਼ੂਟ ਵਾਇਰਲ ਹੋ ਰਿਹਾ ਹੈ ਮੋਦੀ ਹੁਣਾਂ ਦਾ, ਉੱਥੇ ਝੰਡਾ ਫਹਿਰਾ ਰਹੇ ਨੇ। ਪਾਇਓ ਚਾਨਣਾ ਇਸ ਤੇ। ਹਾਂਜੀ, ਜਿਹੜੇ ਨਰਿੰਦਰ ਮੋਦੀ ਅੱਜ ਜੰਮੂ ਕਸ਼ਮੀਰ ਦੇ ਵਿੱਚ ਸੀਗੇ, ਉਹਨਾਂ ਨੇ ਚਨਾਬ ਤੇ ਇੱਕ ਪੁਲ ਦਾ ਉਦਘਾਟਨ ਵੀ ਕੀਤਾ ਗਾ, ਤੇ ਜਿਹੜੀ ਪਹਿਲੀ ਕਟੜਾ ਤੋਂ ਕਸ਼ਮੀਰ ਦੀ ਵੰਦੇ ਭਾਰਤ ਟ੍ਰੇਨ ਸੀ ਉਹਨੂੰ ਹਰੀ ਝੰਡੀ ਵੀ ਵਿਖਾਈ ਹੈ। ਤੇ ਉਸ ਪੂਰੇ ਕਾਰਿਆਕ੍ਰਮ ਦੇ ਵਿਚਕਾਰ ਉਮਰ ਅਬਦੁੱਲਾ ਵੀ ਮੌਜੂਦ ਸੀਗੇ। ਉਹਨਾਂ ਨੇ ਕਿਹਾ ਕਿ ਜਦੋਂ ਪਹਿਲਾਂ ਮੈਂ ਸੀਐਮ ਬਣਿਆ ਸੀ ਉਦੋਂ ਮੈਂ ਇੱਕ ਪੂਰੇ ਸਟੇਟ ਦਾ ਸੀਐਮ ਸੀਗਾ, ਪੂਰਨ ਤੌਰ ਤੇ ਜਿਹੜਾ ਸੂਬਾ ਸੀਗਾ ਉਹਦਾ ਸੀਐਮ ਸੀਗਾ। ਹੁਣ ਮੈਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਸੀਐਮ ਬਣਾਤਾ। ਸਾਡੇ ਸਟੇਟ ਨੂੰ ਤੋੜ ਕੇ ਇਹਨਾਂ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਤਾ। ਤੇ ਮੈਨੂੰ ਲੱਗਦਾ ਗਾ ਕਿ ਜਿਹੜੇ ਨਰਿੰਦਰ ਮੋਦੀ ਹੈ, ਆਪ ਹੀ ਜਿਹੜੇ ਨਰਿੰਦਰ ਮੋਦੀ ਉੱਥੇ ਮੰਚ ਤੇ ਬੈਠੇ ਸੀਗੇ, ਉਹਨਾਂ ਨੂੰ ਕਿਹਾ ਕਿ ਹੁਣ ਤੁਸੀਂ ਹੀ ਜੰਮੂ ਕਸ਼ਮੀਰ ਨੂੰ ਪੂਰਨ ਤੌਰ ਤੇ ਦਰਜਾ ਦੇ ਸਕਦੇ ਹੋ ਵਾਪਸ, ਤੇ ਤੁਸੀਂ ਕਿਰਪਾਲਤਾ ਕਰੋ ਪੂਰਾ ਸੂਬਾ ਬਣਾਉਣ ਦੀ। ਇਹ ਉਹਨਾਂ ਨੇ ਅੱਜ ਕਹੀ ਹੈ। ਬਾਕੀ ਜਿਹੜੇ ਰੇਲ ਪ੍ਰੋਜੈਕਟਸ ਹੈਗੇ ਆ ਉਹਨਾਂ ਬਾਰੇ ਵੀ ਨਰਿੰਦਰ ਮੋਦੀ ਨੇ ਕਈ ਕਿਸਮ ਦੇ ਦਾਅਵੇ ਕੀਤੇ। ਅਤੇ ਅੱਜ ਨਰਿੰਦਰ ਮੋਦੀ ਉੱਧਰ ਵਾਜਪੇਈ ਵੱਲੋਂ ਜਿਹੜੀ ਰੇਲ ਪ੍ਰੋਜੈਕਟ ਦੀ ਨੀਂਹ ਰੱਖੀ ਸੀਗੀ ਉਹਨੂੰ ਪੂਰਾ ਹੋਣ ਤੇ ਉਹ ਉੱਧਰ ਜੰਮੂ ਕਸ਼ਮੀਰ ਦੇ ਵਿੱਚ ਸੀਗੇ। ਉਹਨਾਂ ਨੇ ਪਹਿਲਗਾਮ ਹਮਲੇ ਤੋਂ ਬਾਅਦ ਕਸ਼ਮੀਰ ਦੇ ਵਿੱਚ ਪਹਿਲੀ ਵਾਰ ਕਦਮ ਰੱਖਿਆ ਗਾ। ਚਨਾਬ ਬ੍ਰਿਜ ਤੇ ਉਹਨਾਂ ਨੇ ਤਿਰੰਗਾ ਵੀ ਫਹਰਾਇਆ ਤੇ ਉੱਥੇ ਉਹ ਫਿਰ ਰਹੇ ਸੀਗੇ। ਉਹਨਾਂ ਨੇ ਪਾਕਿਸਤਾਨ ਦੇ ਦੋਸ਼ ਵੀ ਲਾਏ ਕਿ ਪਾਕਿਸਤਾਨ ਨੇ ਇਨਸਾਨੀਅਤ ਅਤੇ ਕਸ਼ਮੀਰੀਅਤ ਤੇ ਹਮਲਾ ਕੀਤਾ। ਤੇ ਬਾਕੀ ਇਸ ਪੂਰੇ ਬ੍ਰਿਜ ਨੂੰ ਲੈ ਕੇ ਸਿਆਸਤ ਹੋ ਸਕਦੀ ਹੈ, ਕਈ ਕਿਸਮ ਦੀਆਂ ਸਿਆਸਤ ਖੜੀਆਂ ਹੋ ਸਕਦੀਆਂ ਨੇ, ਕਿਉਂਕਿ ਪਾਕਿਸਤਾਨ ਅਤੇ ਚਾਈਨਾ ਇਸ ਬ੍ਰਿਜ ਦੇ ਬਣਨ ਤੇ ਸਹਿਜ ਨਹੀਂ ਹੈਗਾ। ਅੱਗੇ ਦੇਖਾਂਗੇ ਕਿ ਕਿਸ ਕਿਸਮ ਦੀ ਪ੍ਰਤੀਕਿਰਿਆਵਾਂ ਉਹਨਾਂ ਦੋਵਾਂ ਮੁਲਕਾਂ ਵੱਲੋਂ ਵੀ ਆਉਂਦੀਆਂ ਨੇ। ਜੀ, ਉਧਰ ਇੱਕ ਖਬਰ ਸਾਹਮਣੇ ਆ ਰਹੀ ਹੈ ਬੜੀ ਰੌਚਕ ਕਿ ਕਰੀਬ 10 ਕਰੋੜ ਤੋਂ ਜ਼ਿਆਦਾ ਦੀ ਠੱਗੀ ਵਿਦੇਸ਼ਾਂ ਦੇ ਵਿੱਚੋਂ ਮਾਰ ਲਈ ਜਾਂਦੀ ਹੈ ਇੱਕ ਪ੍ਰਸ਼ਾਦ ਦੇ ਨਾਮ ਦੇ ਉੱਪਰ। ਇਹ ਖਬਰ ਪੂਰੀ ਕੀ ਕਹਿੰਦੀ ਹੈ ਜੀ? ਦੇਖੋ, ਜਿਹੜਾ ਰਾਮ ਮੰਦਿਰ ਬਣਿਆ ਉਹਦੇ 'ਚ ਪ੍ਰਸ਼ਾਦ ਦੇ ਨਾਂ ਤੇ ਠੱਗੀ ਵੱਜੀ ਹੈ, ਤੇ ਇਹ ਅਮਰੀਕਾ 'ਚ ਹੋਇਆਗਾ ਕਾਂਡ। 10.5 ਕਰੋੜ ਰੁਪਏ ਦਾ ਕਹਿੰਦੇ ਕਿ ਕਾਂਡ ਹੈ ਜਿਸ 'ਚ ਠੱਗੀ ਵੱਜੀ ਹੈ। ਤੇ ਅਯੋਧਿਆ ਪੁਲਿਸ ਨੇ ਰਾਮਲਲਾ ਪ੍ਰਸ਼ਾਦ ਦੇ ਨਾਂ ਤੇ ਪਹਿਲਾਂ ਵੀ 3.5 ਕਰੋੜ ਦਾ ਇੱਕ ਸਾਈਬਰ ਫਰੋਡ ਫੜਿਆ ਸੀਗਾ 2022 ਦੇ ਵਿੱਚ। 2024 ਦੇ ਵਿੱਚ ਇਹ ਪੂਰਾ ਮਾਮਲਾ ਚੱਲਿਆ ਸੀਗਾ। ਤੇ ਇੱਕ ਹੁਣ ਜਿਵੇਂ ਅਮਰੀਕਾ ਦੇ ਸੀਏਟਲ ਦੀ ਨਾਰਥ ਈਸਟਰਨ ਯੂਨੀਵਰਸਿਟੀ ਦਾ ਪ੍ਰੋਫੈਸਰ ਦੱਸ ਕੇ ਲੋਕਾਂ ਨੂੰ ਇੱਕ ਨਕਲੀ ਵੈਬਸਾਈਟ ਦੇ ਜ਼ਰੀਏ ਪ੍ਰਸ਼ਾਦ ਵੇਚਣ ਦਾ ਮਾਮਲਾ ਆਇਆ ਗਾ, ਜਿਹਦੇ 'ਚ ਫ੍ਰੀ ਡਿਲੀਵਰੀ ਕਹਿ ਕੇ ਰਾਮ ਮੰਦਿਰ ਦੇ ਸਿੱਕੇ ਇਹ ਸਾਰਾ ਕੁਝ ਦੱਸ ਕੇ ਉਹਨਾਂ ਨੇ ਆਪਣਾ ਪੂਰਾ ਘੁਟਾਲਾ ਕਰ ਰੱਖਿਆ ਸੀਗਾ। ਤੇ ਹੁਣ ਦੁਬਾਰੇ ਤੋਂ ਇਸੇ ਕਿਸਮ ਦੀ ਹੋਰ ਵੀ ਕਈ ਚੀਜ਼ਾਂ ਆ ਰਹੀਆਂ ਨੇ ਜਿੱਥੇ ਲਗਾਤਾਰ ਜਿਹੜੇ ਬਾਹਰ ਬੈਠੇ ਲੋਕ ਹੈਗੇ ਆ, ਉਹ ਜਿਹੜੇ ਰਾਮ ਮੰਦਿਰ ਦੇ ਭਗਤ ਨੇ ਉਹਨਾਂ ਨਾਲ ਧੋਖਾਧੜੀ ਕਰ ਰਹੇ ਨੇ। ਤੇ ਪਹਿਲਾਂ ਵੀ 2.25 ਕਰੋੜ ਦਾ ਘੁਟਾਲਾ ਇੱਕ ਵਾਰ ਆਇਆ ਸੀਗਾ। ਉਹ ਉਹੀ ਜਾਲੀ ਪ੍ਰਸਾਦ ਵੇਚ ਦਿੰਦੇ ਨੇ ਕਿ ਅਸੀਂ ਰਾਮ ਮੰਦਿਰ ਦਾ ਪ੍ਰਸਾਦ ਹੈ, ਸਾਡੇ ਤੋਂ ਖਰੀਦੋ। ਤੇ ਇਹ ਸਾਰਾ ਤਾਂ ਜੀ ਚੱਲਦਾ ਹੀ ਹੈ। ਜਿਹੜੇ ਅੰਧ ਭਗਤ ਹੁੰਦੇ ਨੇ ਜਿਨ੍ਹਾਂ ਨੂੰ ਕੁਛ ਅਤਾ ਪਤਾ ਹੁੰਦਾ ਨਹੀਂ, ਬਸ ਜਿੱਥੇ ਵੀ ਕੋਈ ਪਿੱਪਲ ਥੱਲੇ ਵੀ ਜੇ ਕੋਈ ਟੁੱਟੀ ਫੁੱਟੀ ਮੂਰਤੀ ਦੇਖ ਲੈਂਦੇ ਨੇ ਉੱਥੇ ਵੀ ਉਹ ਤਾਂ ਮੱਥਾ ਟੇਕ ਕੇ 10 ਰੁਪਇਆ ਧਰ ਦਿੰਦੇ ਨੇ। ਉਹਨਾਂ ਦਾ ਤਾਂ ਕੀ, ਅੰਧ ਭਗਤਾਂ ਦਾ ਤਾਂ ਕੀ ਕਰੀਏ। ਅੰਧ ਭਗਤੀ 'ਚ ਇਹ ਤਾਂ ਹੁੰਦਾ ਹੀ ਗਾ ਕਿ ਭਗਤ ਹਮੇਸ਼ਾ ਲੁੱਟਦੇ ਹੀ ਨੇ। ਜਿਹੜੇ ਅੰਧ ਭਗਤ ਹੁੰਦੇ ਨੇ ਉਹਨਾਂ ਨਾਲ ਲੁੱਟ ਖੋਹ ਤਾਂ ਹੁੰਦੀ ਹੈ, ਤੇ 10.5 ਕਰੋੜ ਦੀ ਠੱਗੀ ਵੀ ਉਹਨਾਂ ਨਾਲ ਹੀ ਵੱਜੀ ਹੈ, ਉਹਨਾਂ ਕਿਸਮ ਦੇ ਅੰਧ ਭਗਤਾਂ ਨਾਲ ਹੀ ਵੱਜੀ ਹੈ। ਜੀ, ਇਹ ਖਬਰ ਆ ਰਹੀ ਹੈ ਹੁਣ ਅਯੋਧਿਆ 'ਚ ਹੋਰ ਵੀ ਕੋਈ ਪ੍ਰਾਣ ਪ੍ਰਤਿਸ਼ਠਾ ਹੋਈ ਹੈ? ਹਾਂਜੀ, ਰਾਮ ਮੰਦਿਰ ਜਿਵੇਂ ਪਿਛਲੇ ਸਾਲ 2024 ਚ ਚੋਣਾਂ ਤੋਂ ਪਹਿਲਾਂ ਮੋਦੀ ਨੇ ਰਾਮ ਮੰਦਿਰ ਦੀ ਪ੍ਰਾਣ ਪ੍ਰਤਿਸ਼ਠਾ ਕੀਤੀ ਸੀ। ਉਸ ਟਾਈਮ ਉਹ ਬੱਚੇ ਸੀਗੇ, ਉਹਨਾਂ ਨੂੰ ਕਿਹਾ ਅਸੀਂ ਰਾਮ ਲਲਾ ਦੀ ਪ੍ਰਾਣ ਪ੍ਰਤਿਸ਼ਠਾ ਕਰ ਰਹੇ ਹਾਂ। ਹੁਣ ਉਹ ਕਹਿ ਰਹੇ ਨੇ ਕਿ ਰਾਮ ਵੱਡੇ ਹੋ ਗਏ ਨੇ ਤੇ ਉਹ ਹੁਣ ਆਪਣਾ ਦਰਬਾਰ ਚਲਾਉਣਗੇ, ਤੇ ਉਹਨਾਂ ਨੇ ਰਾਮ ਦਰਬਾਰ ਦੀ ਪ੍ਰਾਣ ਪ੍ਰਤਿਸ਼ਠਾ ਕੀਤੀ ਹੈ। ਉਹਦੇ 'ਚ ਉਹਨਾਂ ਨੇ ਰਾਮ ਦਰਬਾਰ ਦੇ ਵਿੱਚ ਰਾਮ, ਉਹਨਾਂ ਦੀ ਪਤਨੀ ਸੀਤਾ, ਉਹਨਾਂ ਦੇ ਤਿੰਨੇ ਭਰਾ ਲਛਮਣ, ਭਰਤ ਅਤੇ ਸ਼ਤਰੂਧਨ ਦੀ ਅਤੇ ਹਨੂੰਮਾਨ ਦੀ ਵੀ ਮੂਰਤੀਆਂ ਲਾਈਆਂ ਨੇ।
ਤੇ ਇਹ ਇਸ ਪੂਰੇ ਕਰਮਕਾਂਡ ਦੇ ਵਿੱਚ 1000 ਕੈਰਟ ਦਾ ਹੀਰਾ, 30 ਕਿਲੋ ਚਾਂਦੀ, ਸੋਨਾ, ਇਹ ਸਾਰੇ ਕੁਝ ਦੱਸਿਆ ਜਾ ਰਿਹਾ ਹੈਗਾ ਕਿ ਇਹ ਲਾਏ ਗਏ ਨੇ। ਇਹਦਾ ਵੀ ਉਦਘਾਟਨ ਜਿਹੜੇ ਯੋਗੀ ਆਦਿੱਤਿਆਨਾਥ ਦੇ ਜਨਮ ਦਿਨ ਵਾਲੇ ਦਿਨ ਕੀਤਾ ਜਾ ਰਿਹਾ ਹੈਗਾ। ਅੱਜ ਯੋਗੀ ਆਦਿੱਤਿਆਨਾਥ ਦਾ ਜਨਮ ਦਿਨ ਸੀਗਾ ਤੇ ਅੱਜ ਹੀ ਰਾਮ ਦਰਬਾਰ ਦੇ ਵਿੱਚ ਪੂਜਨ ਕੀਤਾ ਗਿਆ ਹੈਗਾ। ਯਾਨੀ ਕਿ ਜਿਹੜੇ ਆਪਾਂ ਕਹਿ ਲਈਏ ਕਿ ਸਿਆਸਤਦਾਨ ਨੇ ਆਪਣੇ ਜਨਮ ਦਿਨ ਵਾਲੇ ਦਿਨ ਇਹ ਰਾਮ ਦਰਬਾਰ ਦੀ ਪ੍ਰਾਣ ਪ੍ਰਤਿਸ਼ਠਾ ਕਰ ਰਹੇ ਨੇ। ਤੁਸੀਂ ਆਪ ਹਿਸਾਬ ਲਾਓ ਕਿ ਇਹ ਆਪਣੇ ਆਪ ਨੂੰ ਰਾਮ ਦਾ ਦੂਜਾ ਰੂਪ ਹੀ ਦੱਸ ਰਹੇ ਨੇ। ਜੀ, ਉਧਰ ਵਿਜੇ ਮਾਲਿਆ ਦਾ ਇੱਕ ਪੋਡਕਾਸਟ ਸਾਹਮਣੇ ਆਇਆ ਜੀ। ਬਹੁਤ 9 ਸਾਲ ਦੇ ਲੰਬੇ ਅਰਸੇ ਤੋਂ ਬਾਅਦ ਉਸਨੇ ਕਹਿੰਦੇ ਮੂੰਹ ਖੋਲਿਆ ਤੇ ਬੜੇ ਖੁਲਾਸੇ ਕੀਤੇ ਨੇ। ਕਾਫੀ ਲੰਬਾ ਪੋਡਕਾਸਟ ਹੈ, ਉਸ ਦੇ ਵਿੱਚ ਕਈ ਗੱਲਾਂ ਨੇ, ਹਰੇਕ ਪੱਖ ਤੋਂ ਗੱਲ ਹੋਈ ਹੈ। ਪਰ ਉਸ ਦੇ ਵਿੱਚ ਤਾਂ ਉਹ ਇੱਕ ਚੀਜ਼ ਕਹਿ ਰਿਹਾ ਹੈ ਕਿ ਭਾਈ ਮੇਰੇ ਕੋਲ ਜਿੰਨਾ ਕਰਜ਼ ਸੀ ਉਸ ਤੋਂ ਕਿਤੇ ਵੱਧ ਵਸੂਲਿਆ ਗਿਆ ਹੈ, ਨਾਲੇ ਮੈਂ ਨਾ ਤਾਂ ਭਗੌੜਾ ਆ ਨਾ ਹੀ ਚੋਰ ਆ। ਇਸ ਤੇ ਪਾਇਓ ਜ਼ਰਾ ਚਾਨਣਾ, ਇਹ ਸਾਰਾ ਜਿਹੜਾ ਪੋਡਕਾਸਟ ਹੈ ਇਹ ਕਿਹੋ ਜਿਹੀ ਛਵੀ ਬਣਾਉਂਦਾ ਹੈ ਉਹਦੀ, ਜਾਂ ਫਿਰ ਇਹ ਪੋਡਕਾਸਟ ਦੇ ਪਿੱਛੇ ਉਸ ਦਾ ਕੀ ਮਕਸਦ ਹੋ ਸਕਦਾ? ਕੀ ਭਾਰਤ ਵਾਪਸੀ ਕਰਨਾ ਚਾਹੁੰਦਾ ਹੈ, ਉਹ ਸੈਟਲਮੈਂਟ ਚਾਹੁੰਦਾ ਹੈ ਕਿਸੇ ਤਰੀਕੇ ਦੀ? ਹਾਂ, ਇਹ ਗੱਲ ਤਾਂ ਠੀਕ ਹੈ ਕਿ ਪੋਡਕਾਸਟ ਆਪਣੇ ਆਪ 'ਚ ਹੀ ਇਸ ਕਿਸਮ ਦੀ ਸ਼ੈਲੀ ਹੈ ਜਿਹਦੇ ਤੇ ਸਵਾਲ ਚੁੱਕੇ ਜਾ ਸਕਦੇ ਨੇ, ਕਿਉਂਕਿ ਅੱਜ ਕੱਲ ਜਿਹੜੇ ਪੋਡਕਾਸਟ ਹੁੰਦੇ ਨੇ ਉਹਨਾਂ 'ਚ ਨੋਨ ਜਰਨਲਿਸਟਿਕ ਬੰਦੇ ਜ਼ਿਆਦਾ ਆਪਾਂ ਦੇਖਦੇ ਹਾਂ ਕਿ ਉਹ ਹੁੰਦੇ ਨੇ, ਤੇ ਉਹ ਜ਼ਿਆਦਾਤਰ ਇਸ ਕਿਸਮ ਦੀਆਂ ਗੱਲਾਂ ਕਰਦੇ ਨੇ ਜਿਹੜੀ ਕਿ ਇੱਕ ਤਰਫਾ ਹੁੰਦੇ ਨੇ। ਉਹਨਾਂ ਨੂੰ ਆਪਾਂ ਨਿਰਪੱਖ ਤਾਂ ਕਹਿ ਹੀ ਨਹੀਂ ਸਕਦੇ, ਕਿਸੇ ਵੀ ਹਵਾਲੇ ਨਾਲ ਉਹਨਾਂ ਨੂੰ ਨਿਰਪੱਖ ਨਹੀਂ ਕਹਿ ਸਕਦੇ। ਜਿਵੇਂ ਵਿਜੇ ਮਾਲਿਆ ਦਾ ਵੀ ਆਪਾਂ ਗੱਲ ਕਰ ਰਹੇ ਹਾਂ, ਉਹਨੇ ਜਿਹੜੀ ਆਪਾਂ ਕਹਿ ਲਈਏ ਕਿ ਰਾਜ ਸਮਾਣੀ ਨਾਲ ਇੱਕ ਪੋਡਕਾਸਟ ਕੀਤਾ ਗਾ। ਰਾਜ ਸਮਾਣੀ ਜਿਹੜਾ ਮੁੰਡਾ ਗਾ ਉਹ ਇੱਕ ਤਰਫਾ ਹੀ ਪੋਡਕਾਸਟ ਹੁੰਦੇ ਨੇ, ਉਹ ਗੈਸਟ ਤੋਂ ਪੈਸੇ ਵੀ ਲੈਂਦਾ ਗਾ, ਪੈਸੇ ਲੈ ਕੇ ਉਹ ਪੋਡਕਾਸਟ ਕਰਦਾ ਗਾ, ਤੇ ਜੀ ਉਹਦੇ 'ਚ ਇਹ ਪੋਡਕਾਸਟ ਰਿਲੀਜ਼ ਕੀਤਾ ਗਿਆ। ਉਹਨੇ ਜਿਹੜੇ ਉਸ ਟਾਈਮ ਦੇ ਕੇਂਦਰੀ ਵਿੱਤ ਮੰਤਰੀ ਸੀਗੇ ਅਰੁਣ ਜੇਟਲੀ, ਸੈਂਟਰਲ ਫਾਈਨੈਂਸ ਮਿਨਿਸਟਰ, ਉਹਨਾਂ ਤੇ ਆਰੋਪ ਲਾਏ ਨੇ ਕਿ ਉਹ ਉਹਨਾਂ ਨੂੰ ਦੱਸ ਕੇ ਗਏ ਸੀਗੇ, ਤੇ ਜਦੋਂ ਵਾਪਸ ਆ ਰਹੇ ਸੀਗੇ ਉਹਨਾਂ ਨੇ ਇਹ ਵੀ ਕਿਹਾ ਸੀਗਾ ਕਿ ਮੈਂ ਵਾਪਸ ਆਵਾਂਗਾ, ਮੈਂ ਕੋਈ ਭੱਜ ਨਹੀਂ ਰਿਹਾ। ਪਰ ਜਦੋਂ ਹੀ ਮਾਲਿਆ ਇੱਥੋਂ ਚਲੇ ਗਏ ਉਹਨਾਂ ਨੂੰ ਭਗੌੜਾ ਕਹਿ ਦਿੱਤਾ, ਜਦ ਕਿ ਉਹਨਾਂ ਨੇ ਪੋਡਕਾਸਟ 'ਚ ਕਿਹਾ ਕਿ ਮੈਨੂੰ ਭਗੌੜਾ ਕਹਿ ਦਿੱਤਾ ਗਿਆ ਪਰ ਮੈਂ ਭੱਜਿਆ ਨਹੀਂ ਸੀਗਾ। ਮੈਂ ਇੱਕ ਪ੍ਰੋਗਰਾਮ ਨੂੰ ਅਟੈਂਡ ਕਰਨ ਵਾਸਤੇ ਵਿਦੇਸ਼ ਗਿਆ ਸੀਗਾ ਤੇ ਮੈਂ ਵਾਪਸ ਆਉਣਾ ਸੀਗਾ, ਪਰ ਜਦੋਂ ਮੈਨੂੰ ਚੋਰ ਚੋਰ ਕਹਿ ਕੇ ਕਿਹਾ ਗਿਆ ਉਸ ਤੋਂ ਬਾਅਦ ਫਿਰ ਮੈਂ ਵਾਪਸ ਨਹੀਂ ਆਇਆ। ਉਹਨਾਂ ਨੇ ਇਹ ਵੀ ਕਿਹਾ ਕਿ ਮੇਰੇ ਤੇ ਜਿਹੜਾ ਲੋਨ ਸੀਗਾ ਜਿਸ 'ਚ ਮੈਂ ਗਰੰਟਰ ਸੀਗਾ, ਉਹ ਤਾਂ ਸਾਰਾ ਹੀ ਉਹਨਾਂ ਨੇ ਕਿਹਾ ਕਿ ਮੈਂ ਥੋੜ੍ਹਾ ਬਹੁਤ ਸੀਗਾ, ਤਕਰੀਬਨ 6000 ਕਰੋੜ ਦਾ ਸੀਗਾ, ਤੇ ਮੇਰੇ ਤੋਂ ਵਸੂਲੀ 14000 ਕਰੋੜ ਦੀ ਕੀਤੀ ਗਈ ਹੈਗੀ ਆ, ਮੇਰੇ ਐਸੈਟਸ ਨੂੰ ਨਿਲਾਮ ਕੀਤਾ ਗਿਆ ਹੈਗਾ। ਇਹ ਉਹਨਾਂ ਨੇ ਕਹੀ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜਾ ਅਰੁਣ ਜੇਟਲੀ ਸੀਗੇ ਉਹਨਾਂ ਨੇ ਬਾਅਦ 'ਚ ਆਪਣਾ ਬਿਆਨ ਬਦਲ ਲਿਆ ਸੀਗਾ, ਤੇ ਇਹ ਕਿਹਾ ਸੀਗਾ ਕਿ ਮੈਂ ਹੈਲੋ ਉਹਨਾਂ ਨੇ ਬਾਅਦ 'ਚ ਕਿਹਾ ਸੀਗਾ ਕਿ ਜੀ ਮੈਂ ਵਿਜੇ ਮਾਲਿਆ ਨੂੰ ਨਹੀਂ ਮਿਲਿਆ, ਜਦ ਕਿ ਉਹ ਮੈਨੂੰ ਮਿਲੇ ਸੀਗੇ। ਉਹਨਾਂ ਨੇ ਇਹ ਕਿਹਾ ਕਿ ਜਿਹੜੀ ਕਿੰਗਫਿਸ਼ਰ 에ਅਰਲਾਈਨ ਸੀਗੀ ਉਹਦੇ ਤੇ 6203 ਕਰੋੜ ਰੁਪਏ ਦਾ ਅਸੈਸਮੈਂਟ ਆਖਿਆ ਗਿਆ ਸੀਗਾ ਰਿਕਵਰੀ ਵਾਸਤੇ, 1200 ਕਰੋੜ ਰੁਪਏ ਦਾ ਜਿਹਦੇ 'ਚ ਵਿਆਜ ਸ਼ਾਮਲ ਸੀ, ਪਰ ਮੇਰੇ ਤੋਂ ਰਿਕਵਰੀ 14000 ਕਰੋੜ ਦੀ ਕੀਤੀ ਗਈ, ਜਿਹਦੇ ਕਿ ਜ਼ਿਆਦੇ ਸੀਗੇ। ਇਹ ਗੱਲ ਉਹਨਾਂ ਨੇ ਚੱਕੀ ਹੈ, ਤੇ ਉਹਨਾਂ ਨੇ ਕਿਹਾ ਕਿ ਇਹ ਮੇਰੇ ਨਾਲ ਧੋਖਾ ਕੀਤਾ ਗਿਆ ਹੈਗਾ। ਮੈਨੂੰ ਲੱਗਦਾ ਗਾ ਕਿ ਇੱਕ ਤਰਫਾ ਹੁੰਦਾ ਗਾ ਪੋਡਕਾਸਟ ਦੇ ਵਿੱਚ, ਕਿਹੜਾ ਕਿਸੇ ਨੂੰ ਕੋਈ ਕਾਊਂਟਰ ਕਰ ਸਕਦਾ ਗਾ ਨਾ। ਜਿਹੜੇ ਉਹ ਹੁੰਦੇ ਨੇ ਬੰਦੇ, ਉਹ ਰਿਸਰਚ ਕਰਦੇ ਨੇ, ਤੇ ਨਾ ਉਹ ਮਤਲਬ ਆਪਾਂ ਕਹਿ ਲਈਏ ਕਿ ਬੁਲਟਨ ਵਾਲੇ ਤਾਂ ਪੈਸੇ ਲਏ ਹੋਣੇ। ਰਾਜ ਸ਼ਮਾਣੀ ਨੇ ਤਕਰੀਬਨ ਉਹ 25 ਲੱਖ ਰੁਪਇਆ ਲੈਂਦਾ ਗਾ ਪੋਡਕਾਸਟ ਦੇ, 25 ਲੱਖ ਰੁਪਏ ਲੈ ਕੇ ਪੋਡਕਾਸਟ ਕਰਦਾ ਗਾ, ਤੇ ਮੈਨੂੰ ਲੱਗਦਾ ਗਾ ਕਿ ਉਹਨਾਂ ਨੇ ਇਹਦਾ ਵਿਜੇ ਮਾਲਿਆ ਦਾ ਜਿਹੜਾ ਪੂਰਾ ਨੈਰੇਟਿਵ ਸੀ ਉਹ ਅੱਗੇ ਚਲਾਤਾ। ਉੱਦਾਂ ਵਿਜੇ ਮਾਲਿਆ ਨੇ ਫਰੋਡ ਤਾਂ ਕੀਤੇ ਹੀ ਨੇ, ਕੌਣ ਕਹਿ ਸਕਦਾ ਕਿ ਉਹਨੇ ਫਰੈਂਡ ਨਹੀਂ ਕੀਤੇ, ਉਹ ਫਰੋਡ ਜੀ। ਨਹੀਂ ਕੀਤੇ। ਸੋ ਉਧਰ ਜਿਹੜੀ ਬੰਗਲੌਰ ਦੇ ਵਿੱਚ ਆਰਸੀਬੀ ਦੀ ਜਿੱਤ ਤੋਂ ਬਾਅਦ ਪਰੇਡ ਦੇ ਵਿੱਚ ਭਗਦੜ ਮਚੀ ਸੀ, ਉਸ ਨੂੰ ਲੈ ਕੇ ਕੁਝ ਅਪਡੇਟਸ ਨੇ। ਕਹਿੰਦੇ ਸਸਪੈਂਡ ਕੀਤਾ ਗਿਆ ਕੁਝ ਪੁਲਿਸ ਕਰਮੀਆਂ ਨੂੰ, ਤੇ ਨਾਲ ਦੀ ਨਾਲ ਗ੍ਰਿਫਤਾਰੀਆਂ ਵੀ ਕੁਝ ਹੋਈਆਂ ਨੇ। ਹਾਂਜੀ, ਉਸ ਤੋਂ ਬਾਅਦ ਦੇਖੋ ਕੁਛ ਪੁਲਿਸ ਕਰਮੀਆਂ ਨੂੰ ਵੀ ਸਸਪੈਂਡ ਕੀਤਾ ਗਿਆ ਉਹ ਭਗਦੜ ਦੇ ਵਿੱਚ। ਜਿਵੇਂ ਕੱਲ ਆਪਾਂ ਦੱਸਿਆ ਸੀਗਾ ਕਿ 11 ਜਿਹੜੇ ਬੰਦੇ ਸੀਗੇ ਉਹ ਮਾਰੇ ਗਏ ਸੀਗੇ
ਉਸ ਭਗਦੜ ਦੇ ਵਿੱਚ ਮਰੇ ਸੀ, ਸਟੈਂਪੇਡ ਦੇ ਵਿੱਚ। ਉਸ ਤੋਂ ਬਾਅਦ ਉਹ ਇੱਕ ਵੱਡਾ ਇਸ਼ੂ ਤਾਂ ਬਣੀ ਗਿਆ ਸੀਗਾ। 8 ਪੁਲਿਸ ਕਰਮੀਆਂ ਨੂੰ ਸਸਪੈਂਡ ਕੀਤਾ ਗਿਆ ਹੈਗਾ, ਜਿਹਦੇ 'ਚ ਪੁਲਿਸ ਕਮਿਸ਼ਨਰ ਵੀ ਸ਼ਾਮਲ ਹੈ। ਉਹਦੇ 'ਚ ਜਿਹੜੇ ਆਰਸੀਬੀ ਦੇ ਜਿਹੜੇ ਮੈਨੇਜਮੈਂਟ ਦੇ ਲੋਕ ਸੀਗੇ, ਤੇ ਇੱਕ ਡੀਐਨਏ ਜਿਹੜਾ ਇਵੈਂਟ ਮੈਨੇਜਮੈਂਟ ਏਜੰਸੀ ਹੈ, ਉਹਦੇ ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈਗਾ। ਈਵਨ ਕਰਨਾਟਕਾ ਜਿਹੜੀ ਕ੍ਰਿਕਟ ਐਸੋਸੀਏਸ਼ਨ ਸੀਗੀ, ਉਹਦੇ ਜਿਹੜੇ ਲੋਕ ਸੀਗੇ ਉਹਨਾਂ ਨੂੰ ਵੀ ਗ੍ਰਿਫਤਾਰ ਕਰਨ ਦੀ ਗੱਲ ਕਹੀ ਜਾ ਰਹੀ ਸੀਗੀ। ਪਰ ਉਹਦੇ 'ਚ ਇੱਕ ਨਵਾਂ ਅਪਡੇਟ ਇਹ ਆਇਆ ਗਾ ਕਿ ਅੱਜ ਹਾਈ ਕੋਰਟ ਦੇ ਵਿੱਚ ਸੁਣਵਾਈ ਸੀ, ਤੇ ਹਾਈ ਕੋਰਟ ਨੇ ਜਿਹੜੇ ਕਰਨਾਟਕਾ ਦੇ ਕ੍ਰਿਕਟ ਬੋਰਡ ਦੇ ਜਿਹੜੇ ਲੋਕ ਅਫਸਰ ਸੀਗੇ, ਉਹਨਾਂ ਦੀ ਗ੍ਰਿਫਤਾਰੀ ਤੇ ਰੋਕ ਲਾ ਦਿੱਤੀ ਹੈ। ਤੁਸੀਂ ਆਪ ਲਾਓ ਕਿ ਜਿਹੜਾ ਜੈ ਸ਼ਾਹੁਰੀ, ਜਿਹੜੇ ਕਿ ਇੰਟਰਨੈਸ਼ਨਲ ਕ੍ਰਿਕਟ ਕਾਉਂਸਲ ਦੇ ਅਧਿਕਸ਼ ਨੇ, ਚੇਅਰਮੈਨ ਨੇ, ਉਹਨਾਂ ਦੀ ਕਿੰਨੀ ਚੱਲਦੀ ਹੈ। ਉਹ ਇੰਡੀਆ ਦੇ ਜਿੰਨੇ ਵੀ ਸੂਬਿਆਂ ਦੇ ਅੱਡ ਸੂਬਿਆਂ ਦੇ ਕ੍ਰਿਕਟ ਬੋਰਡ ਨੇ, ਉਹ ਸਾਰਿਆਂ ਨੂੰ ਆਪਣੇ ਕੰਟਰੋਲ 'ਚ ਰੱਖਦੇ ਨੇ, ਤੇ ਉਹਨਾਂ ਦੀ ਹਿਫਾਜ਼ਤ ਵੀ ਕਰਦੇ ਨੇ। ਹੁਣ ਕਰਨਾਟਕਾ ਕ੍ਰਿਕਟ ਬੋਰਡ ਦੇ ਆਪਾਂ ਕਹਿ ਲਈਏ ਕਿ ਉਹਨਾਂ ਤੇ ਹੋਣਾ ਸੀਗਾ, ਕਾਰਵਾਈ ਹੋਣੀਆਂ ਸੀਗੀਆਂ, ਪਰ ਉਹਨਾਂ ਨੂੰ ਜੈ ਸ਼ਾਹੁਰਾ ਨੇ ਇੱਕ ਹਿਸਾਬ ਨਾਲ ਤੁਸੀਂ ਕਹਿ ਸਕਦੇ ਹੋ ਕਿ ਬਚਾ ਲਿਆ ਗਾ। ਹਾਲਾਂਕਿ ਜਿਹੜੀ ਕਰਨਾਟਕਾ ਦੀ ਸਰਕਾਰ ਹੈ, ਉਹ ਬਹੁਤ ਕੋਸ਼ਿਸ਼ ਕਰ ਰਹੀ ਹੈ ਕਿ ਕਈ ਕਿਸਮ ਦੀ ਕਾਰਵਾਈ ਕੀਤੀ ਜਾਵੇ। ਪਰ ਇੱਕ ਹਿਸਾਬ ਤੋਂ ਤੁਸੀਂ ਕਹਿ ਸਕਦੇ ਹੋ ਕਿ ਆਰਸੀਬੀ ਦੇ ਵੀ ਜਿਹੜੇ ਲੋਕ ਹੈਗੇ ਆ, ਕ੍ਰਿਕਟ ਬੋਰਡ ਦੇ ਵੀ ਜਿਹੜੇ ਲੋਕ ਹੈਗੇ ਆ, ਉਹਨਾਂ ਨੂੰ ਇੱਕ ਕਹਿ ਲਓ ਕਿ ਇੱਕ ਇਸ ਕਿਸਮ ਦੀ ਇਮਿਊਨਿਟੀ ਹੈ ਕਿ ਉਹਨਾਂ ਦਾ ਹੋਣਾ ਕੁਛ ਨਹੀਂ। ਇਹਦੇ 'ਚ ਜਿਹੜੇ ਪੁਲਿਸ ਕਰਮੀ ਸਸਪੈਂਡ ਕੀਤੇ ਗਏ ਨੇ, ਉਹਨਾਂ ਦਾ ਉਹ ਵੀ ਮੈਨੂੰ ਲੱਗਦਾ ਕਿ ਅੱਗੇ ਬਹਾਲ ਹੋ ਜਾਣਗੇ। ਇੱਕ ਦਬਾਅ ਹੇਠ ਕੀਤੀ, ਤੁਸੀਂ ਕਹਿ ਲਓ ਕਿ ਇੱਕ ਜਨਤਾ ਦਾ ਇੰਨਾ ਪ੍ਰੈਸ਼ਰ ਸੀਗਾ ਕਿ ਤੁਸੀਂ ਕਿਹੋ ਜਿਹੇ ਬੰਦੇ ਹੋ ਕਿ ਇੱਕ ਕ੍ਰਿਕਟ ਸੈਲੀਬ੍ਰੇਸ਼ਨ ਦੇ ਅੰਦਰ ਆਪਣੇ 11 ਲੋਕਾਂ ਨੂੰ ਤੁਸੀਂ ਸਟੈਂਪੇਡ 'ਚ ਗਵਾ ਲੈਂਦੇ ਹੋ, ਤੇ ਤੁਸੀਂ ਤੁਹਾਡੇ ਤੋਂ ਕੁਛ ਹੁੰਦਾ ਨਹੀਂ। ਇਸ ਕਰਕੇ ਮੈਨੂੰ ਲੱਗਦਾ ਜੀ ਉਸ ਪ੍ਰੈਸ਼ਰ 'ਚ ਆ ਕੇ ਉਹਨਾਂ ਨੇ ਇਸ ਕਿਸਮ ਦੀ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਹੈ। ਹੋਣਾ ਕੁਛ ਨਹੀਂ, ਕਿਉਂਕਿ ਇਹ ਜਿੰਨੇ ਵੀ ਅਫਸਰ ਵਗੈਰਾ ਹੁੰਦੇ ਨੇ, ਚਾਹੇ ਕਿਸੇ ਕ੍ਰਿਕਟ ਕੰਟਰੋਲ ਬੋਰਡ ਦੇ ਹੋਣ ਜਾਂ ਪੁਲਿਸ ਦੇ ਹੋਣ, ਉਹਨਾਂ ਨੂੰ ਇੱਕ ਖਾਸ ਕਿਸਮ ਦੀ ਇਮਿਊਨਿਟੀ ਤਾਂ ਹੁੰਦੀ ਹੈ। ਇਸੇ ਕਰਕੇ ਹੀ ਤਾਂ ਜਿਹੜੇ ਕ੍ਰਿਕਟ ਬੋਰਡ ਦੇ ਜਿਹੜੇ ਅਫਸਰ ਸੀਗੇ, ਉਹਨਾਂ ਦੀ ਗ੍ਰਿਫਤਾਰੀ ਤੇ ਖੁਦ ਹਾਈ ਕੋਰਟ ਨੇ ਹੀ ਰੋਕ ਲਾ ਦਿੱਤੀ ਹੈ। ਜੀ ਸੋ ਇਸ ਗੱਲ ਤੇ ਜ਼ਰੂਰ ਚਾਨਣਾ ਪਾਇਓ। ਇਹ ਲਗਾਤਾਰ ਆਖਿਆ ਜਾ ਰਿਹਾ ਹੈ ਕਿ ਜਿਹੜੀ ਭਾਰਤ ਦੀ ਵਿਦੇਸ਼ ਨੀਤੀ ਹੈ, ਉਸ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਨੇ, ਕਿਉਂਕਿ ਜਦੋਂ ਤੋਂ ਪਾਕਿਸਤਾਨ ਦੇ ਨਾਲ ਇਹ ਮਾਹੌਲ ਆਪਣਾ ਤਣਾਅਪੂਰਨ ਬਣਿਆ ਸੀ, ਉਸ ਤੋਂ ਬਾਅਦ ਸਾਰੇ ਇਹ ਆਖ ਰਹੇ ਨੇ ਕਿ ਜੈ ਸ਼ੰਕਰ ਦੀ ਭੂਮਿਕਾ ਤੇ ਸਵਾਲ ਚੱਕੇ ਜਾ ਰਹੇ ਨੇ। ਭਾਰਤ ਦਾ ਸਟੈਂਡ ਦੁਨੀਆ ਦੇ ਵਿੱਚ ਕੀ ਹੈ, ਦੁਨੀਆ ਭਾਰਤ ਦੇ ਨਾਲ ਸਟੈਂਡ ਨਹੀਂ ਲੈ ਰਹੀ, ਦੇਸ਼ਾਂ ਦਾ ਧੰਨਵਾਦ ਕਰਨ ਦੀ ਗੱਲ ਆਉਂਦੀ ਹੈ। ਇਹ ਸਾਰੀਆਂ ਗੱਲਾਂ ਨੂੰ ਜਦੋਂ ਆਪਾਂ ਦੇਖਦੇ ਹਾਂ ਤਾਂ ਕੀ ਤਸਵੀਰ ਬਣਦੀ ਹੈ ਇਹ ਫੋਰਨ ਪਾਲਿਸੀ ਦੀ? ਦੇਖੋ, ਮੈਂ ਇਹ ਖਬਰ ਅੱਜ ਇਸ ਕਰਕੇ ਲਈ ਹੈ, ਇਹਨੂੰ ਮੈਂ ਇਸ ਕਰਕੇ ਅੱਜ ਸ਼ਾਮਿਲ ਕੀਤਾ ਕਿਉਂਕਿ ਪਿਛਲੇ 10-15 ਦਿਨਾਂ ਦੇ ਅੰਦਰ ਅੰਦਰ ਮੈਂ 20 ਦੇ ਨੇੜੇ ਤੇੜੇ ਰਾਈਟ ਅਪ ਪੜ੍ਹ ਚੁੱਕਿਆ ਗਾ, ਜਿਹੜੇ ਲਗਾਤਾਰ ਗੱਲ ਕਰ ਰਹੇ ਨੇ ਕਿ ਇੰਡੀਆ ਦੀ ਜਿਹੜੀ ਫੋਰਨ ਪਾਲਿਸੀ ਉਹਦੇ 'ਚ ਦਿੱਕਤ ਹੈ, ਕਿਉਂਕਿ ਇੰਡੀਆ ਨਾਲ ਕੋਈ ਵੀ ਮੁਲਕ ਨਹੀਂ ਖੜਿਆ ਹੋਇਆ। ਜਦੋਂ ਇਹ ਇੰਡੀਆ ਪਾਕ ਪੂਰਾ ਮਾਮਲਾ ਚੱਲਿਆ, ਉਦੋਂ ਪਾਕਿਸਤਾਨ ਨਾਲ 36 ਮੁਲਕ ਖੜੇ ਸੀਗੇ, ਪਰ ਭਾਰਤ ਨਾਲ ਇੱਕ ਵੀ ਮੁਲਕ ਨਹੀਂ ਖੜਿਆ ਹੋਇਆ। ਈਵਨ ਇਹਨਾਂ ਨੂੰ ਉਮੀਦ ਸੀਗੀ ਕਿ ਸਾਡੇ ਨਾਲ ਰਸ਼ੀਆ ਵਗੈਰਾ ਇਹ ਖੜੇ ਹੋਣਗੇ, ਪਰ ਰਸ਼ੀਆ ਵਗੈਰਾ ਨੇ ਵੀ ਸਟੇਟਮੈਂਟ ਨਹੀਂ ਦਿੱਤੀ, ਜਦਕਿ ਪਾਕਿਸਤਾਨ ਵਾਸਤੇ ਚਾਈਨਾ ਨੇ, ਜਿਹੜੇ ਅਜ਼ਰਬਾਈਜਾਨ ਨੇ, ਟਰਕੀ ਨੇ, ਹੋਰ ਜਿਹੜੇ ਖਾੜੀ ਦੇ ਮੁਲਕ ਸੀਗੇ, ਸਾਰਿਆਂ ਨੇ ਸਟੇਟਮੈਂਟ ਦੇ ਕੇ ਉਹਨਾਂ ਦਾ ਸਾਥ ਦੇਣ ਦੀ ਗੱਲ ਕਹੀ। ਤੇ ਹੁਣ ਇਹ ਦੁਬਾਰੇ ਤੋਂ ਮਾਮਲਾ ਉਸ ਤੋਂ ਬਾਅਦ ਗਰਮ ਹੋਇਆ, ਕਿਉਂਕਿ ਜਿਹੜੀ ਕੈਨੇਡਾ ਦੇ ਵਿੱਚ G7 ਦੀ ਬੈਠਕ ਹੋਣੀ ਹੈ, ਮੀਟਿੰਗ ਹੋਣੀ ਹੈ, ਉਹਦੇ ਵਿੱਚ ਨਰਿੰਦਰ ਮੋਦੀ ਨੂੰ ਇਨਵਾਈਟ ਹੀ ਨਹੀਂ ਕੀਤਾ ਗਿਆ। ਉਸ ਤੋਂ ਬਾਅਦ ਅੱਜ ਫਿਰ ਮੈਂ ਦੇਖ ਰਿਹਾ ਸੀਗਾ ਕਿ ਕਈ ਅਖਬਾਰਾਂ ਦੇ ਵਿੱਚ ਰਾਈਟਅਪ ਸੀਗੇ, ਲੇਖ ਛਪੇ ਹੋਏ ਸੀ। ਜਵਾਹਰ ਸਰਕਾਰ ਦਾ ਵੀ ਲੇਖ ਛਪਿਆ ਹੋਇਆ ਸੀ, ਜਿਹੜੇ ਕਿ ਸਾਬਕਾ ਰਾਜ ਸਭਾ ਮੈਂਬਰ ਨੇ, ਤੇ ਉਹਨਾਂ ਨੇ ਦਵਾਇਰ ਦੇ ਵਿੱਚ ਲਿਖਿਆ ਹੋਇਆ ਸੀਗਾ ਕਿ ਇਹ ਕਿਤੇ ਨਾ ਕਿਤੇ ਅਲੱਗ ਥਲੱਗ ਪੈਰ ਹੋ ਚੁੱਕੇ ਨੇ, ਤੇ ਇਹਨਾਂ ਦੀ ਜਿਹੜੀ ਫੋਰਨ ਪਾਲਿਸੀ ਉਹਦੇ 'ਚ ਬਦਲਾਅ ਦੀ ਜ਼ਰੂਰਤ ਹੈ, ਕਿਉਂਕਿ ਇਹਨਾਂ ਨੂੰ ਸੱਚੀਓ ਸਮਝ ਨਹੀਂ ਆ ਰਿਹਾ ਕਿ ਇਹਨਾਂ ਨਾਲ ਹੋ ਕੀ ਰਿਹਾ ਗਾ। ਤੇ ਇਹ ਕੈਨੇਡਾ ਵਾਲਾ ਜਿਵੇਂ ਆਪਾਂ ਪਹਿਲਾਂ ਵੀ ਆਪਣੇ ਬੁਲੇਟਿਨ 'ਚ ਡਿਸਕਸ ਕਰ ਚੁੱਕੇ ਹਾਂ। ਮੈਂ ਇਹ ਖਬਰ ਪਹਿਲਾਂ ਹੀ ਬ੍ਰੇਕ ਕਰ ਦਿੱਤੀ ਸੀਗੀ, ਆਪਣੇ ਟਵਿੱਟਰ 'ਤੇ ਵੀ ਪਾਤਾ ਸੀਗਾ ਕਿ ਕੈਨੇਡਾ ਇਹਨਾਂ ਨੂੰ ਨਹੀਂ ਦਊਗਾ ਇਨਵੀਟੇਸ਼ਨ। ਤੇ ਜੇ ਉਸ ਤੋਂ ਬਾਵਜੂਦ ਵੀ ਇਹ ਜਾਣਗੇ ਤਾਂ ਇਹਨਾਂ ਦੀ ਕਿਰਕਿਰੀ ਬਹੁਤ ਹੋਊਗੀ, ਕਿਉਂਕਿ ਉੱਥੇ ਲੋਕ ਵਿਰੋਧ ਕਰਨਗੇ। ਮਾਮਲਾ ਜਿਵੇਂ ਦੱਸਿਆ ਹੋਇਆ ਗਾ ਕਿ ਉੱਥੇ ਲਗਾਤਾਰ ਕੈਨੇਡਾ ਦੇ ਵਿੱਚ ਭਾਈ ਹਰਦੀਪ ਸਿੰਘ ਨਿੱਜਰ ਦੀ ਜਿਹੜੀ ਡੈਥ ਹੋਈ ਹੈ, ਤੇ ਉਹਦੇ ਜਸਟਿਸ ਵਾਸਤੇ ਲਗਾਤਾਰ ਲੋਕ ਡਿਮਾਂਡ ਵੀ ਕਰਨਗੇ, ਤੇ ਉਹਨਾਂ ਨੂੰ ਘੇਰਿਆ ਵੀ ਜਾਊਗਾ ਕਿ ਇੰਡੀਅਨ ਏਜੰਸੀਜ਼ ਕਿਵੇਂ ਕੈਨੇਡਾ ਦੇ ਵਿੱਚ ਆ ਕੇ ਜਿਹੜੇ ਕੈਨੇਡਾ ਦੇ ਸਿਟੀਜ਼ਨਸ ਹੈਗੇ ਉਹਨਾਂ ਦੀ ਡੈਥ, ਮਤਲਬ ਆਪਾਂ ਕਹਿ ਲਓ ਕਿ ਉਹਨਾਂ ਦੀ ਟਾਰਗੇਟ ਕਿਲਿੰਗ ਕਰ ਰਹੀਆਂ ਨੇ। ਤੇ ਇਸ ਕਰਕੇ ਮੈਨੂੰ ਲੱਗਦਾ ਗਾ ਕਿ ਆਪ ਵੀ ਨਰਿੰਦਰ ਮੋਦੀ ਹੋਰਾਂ ਨੇ ਕੋਈ ਐਫਰਟ ਨਹੀਂ ਕੀਤਾ, ਉਹ ਡਰ ਰਹੇ ਨੇ। ਇਹ ਤਾਂ ਕੈਨੇਡਾ ਦੀ ਮਾਮਲਾ ਨਹੀਂ, ਤੁਸੀਂ ਮਤਲਬ ਉਹ ਜਿੰਨੇ ਵੀ
ਇੰਟਰਨੈਸ਼ਨਲ ਮਸਲੇ ਚੱਲ ਰਹੇ ਨੇ ਉਹਨਾਂ ਤੇ ਇੰਡੀਆ ਦਾ ਕੋਈ ਵੀ ਸਪਸ਼ਟ ਸਟੈਂਡ ਨਹੀਂ ਹੈ। ਤੁਸੀਂ ਆਪ ਹਿਸਾਬ ਲਾਓ, ਇਹ ਜਾ ਕੇ ਯੂਕਰੇਨ ਨਾਲ ਵੀ ਮਿਲੇ ਆਉਂਦੇ ਨੇ, ਰਸ਼ੀਆ ਨਾਲ ਵੀ ਜਾ ਕੇ ਹੱਥ ਮਿਲਾ ਲੈਂਦੇ ਨੇ, ਉੱਥੇ ਵੀ ਜਾ ਕੇ ਵੱਡੀਆਂ ਵੱਡੀਆਂ ਗੱਲਾਂ ਮਾਰ ਦਿੰਦੇ ਨੇ। ਇੱਥੇ ਆਪਣੇ ਜਿਹੜੇ ਇਹਨਾਂ ਦੇ ਮੀਮ ਬਣਾਉਣ ਵਾਲੇ ਹੈਗੇ ਆ, ਜਾਂ ਆਪਾਂ ਕਹਿ ਲਈਏ ਕਿ ਇਹਨਾਂ ਦੀ ਪਬਲਿਸਿਟੀ ਕਰਨ ਵਾਲੇ ਹੈਗੇ ਆ, ਉਹਨਾਂ ਤੋਂ ਕਹਿ ਦਿੰਦੇ ਨੇ ਕਿ ਨਰਿੰਦਰ ਮੋਦੀ ਨੇ ਯੂਕਰੇਨ ਰੂਸ ਦੀ ਵਾਰ ਰੁਕਵਾਤੀ, ਇਹ ਕਰਤਾ ਉਹ ਕਰਤਾ। ਇਸ ਕਿਸਮ ਦੀਆਂ ਹਲਕੀਆਂ ਗੱਲਾਂ ਸ਼ਾਇਦ ਮੈਨੂੰ ਲੱਗਦਾ ਗਾ ਕਿ ਜਿਹੜੇ ਉਹਨਾਂ ਦੀ ਹਾਈ ਕਮਿਸ਼ਨਸ ਨੇ ਅੱਡ ਅੱਡ ਮੁਲਕਾਂ ਦੇ ਇੰਡੀਆ ਦੇ ਵਿੱਚ, ਉਹ ਰੀਡ ਕਰਦੇ ਹੀ ਹੁੰਦੇ ਹੋਣਗੇ ਗੋਦੀ ਮੀਡੀਆ ਦੀ ਹਰਕਤਾਂ, ਤੇ ਉਹਨੂੰ ਫਿਰ ਉਹਦਾ ਮਜ਼ਾਕ, ਉਹਨੂੰ ਇਹ ਵੀ ਕਹਿੰਦੇ ਹੋਣਗੇ ਕਿ ਹਾਂ ਕੋਈ ਨਹੀਂ, ਤੁਸੀਂ ਮੁਸ਼ਕਲ 'ਚ ਫਸੋ, ਫਿਰ ਤੁਹਾਡੇ ਸਵਾਦ ਅਸੀਂ ਲਵਾਂਗੇ ਜਿਹੜੇ ਤੁਸੀਂ ਬਾਲੇ ਘੈਂਟ ਬਣੀ ਫਿਰਦੇ ਹੋ। ਮੈਨੂੰ ਲੱਗਦਾ ਗਾ ਕਿ ਇਹ ਸਾਰੇ ਚੀਜ਼ ਜਿੰਨੇ ਮੈਂ ਲੇਖ ਪੜ੍ਹੇ ਫੋਰਨ ਪੋਲਿਸੀ ਦੇ, ਮੈਂ ਬਹੁਤ ਡੈਫਥ ਨਾਲ ਸਟੱਡੀ ਕੀਤਾ। ਫੋਰਨ ਜੀ ਪੋਲਿਸੀ ਦੇ ਜਿੰਨੇ ਵੀ ਰਾਈਟ ਅਪ ਪਿਛਲੇ 15-20 ਦਿਨਾਂ ਦੇ ਅੰਦਰ ਛਪੇ ਨੇ, ਉਹ ਮੈਂ ਸਾਰੇ ਪੜ੍ਹੇ। ਉਹਨਾਂ ਦਾ ਪਤਾ, ਜੇ ਮੈਂ ਆਪਾਂ ਕਹੀਏ ਕਿ ਸਟਾਇਰ ਵਾਲੀ ਲੈਂਗੁਏਜ 'ਚ, ਚੁਟਕਲੇ ਵਾਲੀ ਭਾਸ਼ਾ 'ਚ ਜੇ ਮੈਂ ਤੁਹਾਨੂੰ ਦੱਸਣਾ ਹੋਵੇ, ਪੇਂਡੂ ਭਾਸ਼ਾ 'ਚ ਦੱਸਣਾ ਹੋਵੇ, ਉਹਨਾਂ ਦਾ ਕਰਕਸ ਇਹ ਸੀਗਾ ਕਿ ਇੰਡੀਆ ਗਲੋਬਲ ਸਾਊਥ ਦਾ ਸਰਪੰਚ ਬਣਨ ਦੀ ਕੋਸ਼ਿਸ਼ ਕਰ ਰਿਹਾ ਸੀਗਾ। ਬਾਕੀ ਮੁਲਕ ਬਹਿ ਕੇ ਦੇਖ ਰਹੇ ਸੀਗੇ। ਉਹਨਾਂ ਨੂੰ ਪਤਾ ਸੀਗਾ ਕਿ ਇਹ ਉਹੀ ਹਵਾਬਾਜੀ ਕਰ ਰਹੇ ਨੇ। ਅਗਲਿਆਂ ਨੇ ਇਹਨਾਂ ਦੀ ਹਵਾਬਾਜੀ ਕੱਢਤੀ ਤੇ ਹੁਣ ਇਹ ਕੱਚੇ ਜਿਹੇ ਹੋਈ ਫਿਰ ਰਹੇ ਨੇ। ਕੱਚੇ ਇਹਨਾਂ ਦਾ ਇਹ ਲਾ ਲਓ ਕਿ ਇਹਨਾਂ ਨੂੰ ਜਵਾਬ ਨਹੀਂ ਆ ਰਿਹਾ। ਕੋਈ ਮੁਲਕ ਇਹਨਾਂ ਨਾਲ ਨਹੀਂ ਖੜਿਆ। ਉਹ ਸਾਰੇ ਲੇਖਾਂ, ਸਾਰੇ ਰਾਈਟਅਪਸ ਦਾ, ਸਾਰੇ ਆਰਟੀਕਲਸ ਦਾ ਪੇਂਡੂ ਭਾਸ਼ਾ 'ਚ ਕਰਕਸ ਇਹ ਸੀਗਾ। ਜੀ, ਸੋ ਜੇਕਰ ਅਗਲੀ ਖਬਰ ਤੇ ਚੱਲੀਏ ਤਾਂ ਅੱਜ ਤੀਸਰੇ ਘੱਲੂਘਾਰੇ ਦੀ ਬਰਸੀ ਮਨਾਈ ਗਈ ਹੈ ਤੇ ਦਰਬਾਰ ਸਾਹਿਬ ਦੇ ਵਿੱਚ ਉੱਥੇ ਕਿਹੋ ਜਿਹਾ ਮਾਹੌਲ ਅੱਜ ਅੰਮ੍ਰਿਤਸਰ ਦੇ ਵਿੱਚ ਰਿਹਾ, ਕਿਉਂਕਿ ਮੈਂ ਤਸਵੀਰਾਂ ਦੇਖ ਰਿਹਾ ਸੀ ਕਿ ਬਾਬਾ ਧੂਮਾ ਹੁਣੀ ਵੀ ਪਹੁੰਚਦੇ ਨੇ, ਤੇ ਕੀ ਜਿਹੜਾ ਜਥੇਦਾਰ ਸਾਹਿਬ ਨੂੰ ਕਿਹਾ ਗਿਆ ਸੀ ਕਿ ਸੰਦੇਸ਼ ਨਹੀਂ ਦੇਣ ਦਿੱਤਾ ਜਾਊਗਾ, ਉਸ ਤੇ ਕੀ ਕੁਝ ਹੋਇਆ ਜੀ ਅੱਜ? ਅੱਜ ਜਿਵੇਂ ਬਾਬਾ ਧੂਮਾ ਹੋਣਾ ਨੇ ਇਹ ਪੂਰਾ ਕਿਹਾ ਹੋਇਆ ਸੀਗਾ ਕਿ ਅਸੀਂ ਜਿਹੜੇ ਐਕਟਿੰਗ ਜਥੇਦਾਰ ਨੇ ਕੁਲਦੀਪ ਸਿੰਘ ਗੜਗੜ ਹੋਣੀ, ਉਹਨਾਂ ਨੂੰ ਅਸੀਂ ਜਥੇਦਾਰ ਨਹੀਂ ਮੰਨਦੇ ਤੇ ਉਹਨਾਂ ਨੂੰ ਕੌਮ ਦੇ ਨਾਂ 'ਤੇ ਸੰਦੇਸ਼ ਨਹੀਂ ਦੇਣ ਦਿੱਤਾ ਜਾਊਗਾ। ਪਰ ਉਹਨਾਂ ਨੇ ਜਦੋਂ ਅਰਦਾਸ ਚੱਲ ਰਹੀ ਸੀ ਉਦੋਂ 20 ਮਿੰਟ ਬਾਅਦ ਹੀ ਕੁਲਦੀਪ ਸਿੰਘ ਗੜਗੜ ਹੋਣਾ ਨੇ ਕੌਮ ਦੇ ਨਾਮ ਸੰਦੇਸ਼ ਦਿੱਤਾ, ਤੇ ਉਹਦੇ 'ਚ ਉਹਨਾਂ ਨੇ ਕਿਹਾ ਕਿ ਸਿੱਖ ਕੌਮ ਨੂੰ ਇੱਕ ਝੰਡੇ ਥੱਲੇ ਇਕੱਠੇ ਹੋਣ ਦੀ ਲੋੜ ਹੈ। ਉਹਦੇ 'ਚ ਉਹਨਾਂ ਨੇ ਬੰਦੀ ਸਿੰਘਾਂ ਦਾ ਮੁੱਦਾ ਵੀ ਚੱਕਿਆ, ਬਲਵੰਤ ਸਿੰਘ ਰਾਜੋ ਹੋਣਾ ਦੀ ਰਿਹਾਈ ਦੀ ਵੀ ਗੱਲ ਕੀਤੀ। ਤੇ ਉਸ ਤੋਂ ਬਾਅਦ ਜਿਹੜੇ ਦਮਦਮੀ ਟਕਸਾਲ ਦੇ ਜਿਹੜੇ ਆਗੂ ਸੀਗੇ ਅਤੇ ਉਹਨਾਂ ਨਾਲ ਜੁੜੇ ਹੋਏ ਲੋਕ ਸੀਗੇ, ਉਹ ਪਹੁੰਚੇ ਉੱਥੇ। ਉਹਨਾਂ ਨੇ ਵੀ ਆਪਣਾ ਰੋਸ ਮਾਰਚ ਕੱਢਿਆ ਇਸ ਘੱਲੂਘਾਰੇ ਦੇ ਉਲਟ। ਤੇ ਅੱਜ ਅੱਡ-ਅੱਡ ਸਿੱਖ ਜਥੇਬੰਦੀਆਂ ਦੇ ਲੋਕ ਉੱਥੇ ਪਹੁੰਚੇ ਹੋਏ ਸੀ। ਅੱਡ-ਅੱਡ ਕਿਸਮ ਦੇ ਝਲਸੇ ਵੀ, ਮਾਰਚ ਵੀ ਕੱਢੇ ਗਏ ਤੇ ਉੱਥੇ ਉਹ ਫੋਟੋਆਂ ਵੀ ਲੱਗੀਆਂ ਹੋਈਆਂ ਸੀ, ਪ੍ਰਦਰਸ਼ਨੀ ਵੀ ਲੱਗੀ ਹੋਈ ਸੀ ਜਿਹੜਾ ਇਹ ਘੱਲੂਘਾਰਾ ਵਾਪਰਿਆ ਸੀ ਉਹਦੇ ਬਾਰੇ। ਤੇ ਆਪਾਂ ਕਹਿ ਲਈਏ ਕਿ ਉੱਥੇ ਪੁਲਿਸ ਦੀ ਤੈਨਾਤੀ ਬਹੁਤ ਜ਼ਿਆਦਾ ਸੀ। 4000 ਦੇ ਨੇੜੇ ਤੇੜੇ ਪੁਲਿਸ ਤੈਨਾਤ ਕੀਤੀ ਗਈ ਸੀਗੀ। ਆਪਣੇ ਜਿਹੜੇ ਸਿੱਖ ਸੀਗੇ ਉਹ ਸਾਰਿਆਂ ਦੇ ਹੱਥਾਂ 'ਚ ਪੋਸਟਰ ਸੀਗੇ, ਬੈਨਰ ਸੀਗੇ, ਕਈ ਕਿਸਮ ਦੀ ਡਿਮਾਂਡਸ ਵੀ ਚੱਕੀਆਂ ਗਈਆਂ। ਤੇ ਮੈਨੂੰ ਲੱਗਦਾ ਗਾ ਕਿ ਜਿਹੜਾ ਇਹ ਪੂਰਾ ਦਿਨ ਹੈਗਾ, ਇਹ ਸਿੱਖ ਕੌਮ ਵਾਸਤੇ ਬਹੁਤ ਆਪਾਂ ਕਹੀਏ ਕਿ ਦਰਦ ਦੇਣ ਵਾਲਾ ਦਿਨ ਸੀਗਾ। ਤੇ 41 ਸਾਲ ਹੋ ਗਏ ਜੀ, ਹਜੇ ਤੱਕ ਕੋਈ ਆਪਾਂ ਕਹੀਏ ਕਿ ਇਨਸਾਫ ਮਿਲਿਆ ਨਹੀਂ, ਕਿਉਂਕਿ ਜਿਨ੍ਹਾਂ ਲੋਕਾਂ ਨੇ ਸਾਰਾ ਕੁਛ ਕੀਤਾ ਸੀਗਾ ਉਹ ਸਾਰੇ ਤਾਂ ਮਤਲਬ ਇੱਕ ਖਾਸ ਇਮਿਊਨਿਟੀ ਉਹਨਾਂ ਨੇ ਲਈ ਤੇ ਉਹਨਾਂ ਨੂੰ ਕੋਈ ਕੁਛ ਨਹੀਂ ਹੋ ਪਾਇਆ। ਇਹਦੇ ਉਲਟ ਆਪਣੇ ਜਿਹੜੇ ਸਿੱਖ ਸੀਗੇ ਉਹ ਖੁਦ ਮੈਦਾਨਾਂ 'ਚ ਉਤਰੇ। ਉਹਨਾਂ ਨੇ, ਜਿਨ੍ਹਾਂ ਨੇ ਇਹ ਸਾਰਾ ਕੁਛ ਕੀਤਾ ਸੀ, ਉਹਨਾਂ ਦੇ ਟਾਰਗੇਟ ਕਿਲਿੰਗਸ ਕਰਕੇ ਤੇ ਉਹਨਾਂ ਨੂੰ ਸਜ਼ਾ, ਇਹ ਸਿੱਖ ਕੌਮ ਦਾ ਬਦਲਾ ਲਿਆ ਗਾ ਜੀ। ਬਾਕੀ ਕਈ ਜਿਹੜੇ ਆਪਣੇ ਬੰਦੀ ਸਿੰਘ ਨੇ ਉਹਨਾਂ ਨੂੰ ਵੀ ਆਪਾਂ ਜਿੰਦਾ ਸ਼ਹੀਦ ਇਸੇ ਕਰਕੇ ਕਹਿੰਦੇ ਨੇ, ਕਹਿੰਦੇ ਆ ਕਿਉਂਕਿ ਉਹਨਾਂ ਨੇ ਉਹ ਸਾਰਿਆਂ ਦਾ ਕਤਲ ਕੀਤਾ ਹੈ, ਉਹਨਾਂ ਤੋਂ ਬਦਲਾ ਲਿਆ ਜਿਨ੍ਹਾਂ ਨੇ ਸਿੱਖ ਕੌਮ ਨੂੰ ਸੱਟ ਮਾਰੀ ਸੀਗੀ। ਜੀ, ਸੋ ਉਧਰ ਲੁਧਿਆਣਾ ਵੈਸਟ ਦੀ ਇਲੈਕਸ਼ਨ ਦੇ ਲਈ ਹੁਣ ਸਾਰੇ ਤਿਲ ਦਾ ਜ਼ੋਰ ਲਾ ਰਹੇ ਨੇ, ਹਰੇਕ ਬੰਦਾ ਪ੍ਰਚਾਰ ਦੇ ਵਿੱਚ ਜੁਟਿਆ ਹੋਇਆ ਹੈ। ਤੇ ਉਧਰੋਂ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਗਈ। 40 ਦੇ ਕਰੀਬ ਇਸ ਦੇ ਵਿੱਚ ਨਾਂ ਨੇ, ਪਰ ਨਾਮਾਂ ਦੀ ਜਿਹੜੀ ਸੂਚੀਬੱਧ ਤਰੀਕੇ ਕੀਤਾ ਗਿਆ ਹੈ ਉਹਨਾਂ ਨੂੰ, ਉਹਦੀ ਜਿਹੜੀ ਹਾਇਰਾਰਕੀ ਹੈ ਉਸ ਤੇ ਸਵਾਲ ਉੱਠ ਰਹੇ ਨੇ ਕਿ ਨਾਮ ਕਿਹਦਾ ਉੱਤੇ ਤੇ ਕਿਹਦਾ ਥੱਲੇ ਹੋਣਾ ਚਾਹੀਦਾ ਸੀ, ਤੇ ਕੌਣ ਕੌਣ ਵੋਟਾਂ ਮੰਗਣ ਦੇ ਲਈ ਆਉਣਗੇ ਜੀ। ਦਿੱਲੀ ਵਾਲਿਆਂ ਦੇ ਕਿੰਨੇ ਕੁ ਨਾਮ ਨੇ ਇਸ ਦੇ ਵਿੱਚ? ਇੱਕ ਇੰਟਰਸਟਿੰਗ ਗੱਲ ਹੈ, ਇੱਕ ਵਾਰ ਤਾਂ ਜਦੋਂ ਇਹ ਲਿਸਟ ਜਾਰੀ ਹੁੰਦੀ ਹੈ ਉਸ ਤੋਂ ਬਾਅਦ ਸਾਰੇ ਮੀਡੀਆ ਹਾਊਸਿਸ ਨੇ
ਈਵਨ ਡਿਜੀਟਲ ਚੈਨਲਸ ਨੇ ਇਸ ਖਬਰ ਨੂੰ ਕੈਰੀ ਕਰ ਲਿਆ ਕਿ ਦੇਖੋ ਜਿਹੜੇ ਦਿੱਲੀ ਦੇ ਮੰਤਰੀ ਰਹੇ, ਸਾਬਕਾ ਮੰਤਰੀ ਵਗੈਰਾ ਰਹੇ ਹੈਗੇ ਆ, ਉਹਨਾਂ ਦੇ ਮੌਕੇ ਦੇ ਜਿਹੜੇ ਇੱਥੇ ਆਮ ਆਦਮੀ ਪਾਰਟੀ ਦੇ ਉਹ ਨੇ ਮੁੱਖ ਮੰਤਰੀ ਜਾਂ ਮੰਤਰੀ ਵਗੈਰਾ ਹੈਗੇ ਆ, ਉਹਨਾਂ ਤੋਂ ਉੱਤੇ ਨੇ। ਉਹ ਇਸ਼ੂ ਚੱਲਿਆ, ਸਾਰੇ ਚੈਨਲਾਂ ਨੇ ਖਬਰਾਂ ਕੈਰੀ ਕਰ ਲੀਆਂ, ਪਰ ਉਸ ਤੋਂ 2-3 ਘੰਟੇ ਬਾਅਦ ਹੀ ਉਹ ਜਿਹੜੀਆਂ ਲਿਸਟਾਂ ਸੀਗੀਆਂ ਉਹ ਡਿਲੀਟ ਹੋ ਗਈਆਂ, ਉਹ ਖਬਰਾਂ ਡਿਲੀਟ ਕਰ ਦਿੱਤੀਆਂ ਗਈਆਂ ਚੈਨਲਾਂ ਨੇ। ਚੈਨਲਾਂ ਤੇ ਇੰਨਾ ਪ੍ਰੈਸ਼ਰ ਆਮ ਆਦਮੀ ਪਾਰਟੀ ਨੇ ਪਾਇਆ। ਬੇਸਿਕਲੀ ਦੇਖੋ, ਇੱਕ ਤਾਂ ਸਭ ਤੋਂ ਰੋਲੇ ਵਾਲੀ ਗੱਲ ਇਹ ਲੱਗੀ ਕਿ ਜਿਹੜਾ ਮਨੀਸ਼ ਸਿਸੋਦੀਆ ਹੈ, ਜਿਹੜਾ ਕਿ ਦਿੱਲੀ ਦਾ ਸਾਬਕਾ ਡਿਪਟੀ ਚੀਫ ਮਿਨਿਸਟਰ ਹੈਗਾ, ਉਹਦਾ ਨਾਂ ਪੰਜਾਬ ਦੇ ਸੀਐਮ ਭਗਵੰਤ ਮਾਨ ਦੇ ਨਾਂ ਤੇ ਉੱਤੇ ਲਿਖਿਆ ਹੋਇਆ ਸੀਗਾ। ਇਹ ਆਪਣੇ ਆਪ 'ਚ ਪ੍ਰੋਬਲਮੈਟਿਕ ਸੀਗਾ। ਮੈਨੂੰ ਲੱਗਦਾ ਵਾ ਅੱਗੇ ਜੇ ਇਹਨਾਂ ਨੇ ਲਿਸਟ ਜਾਰੀ ਕਰਨੀ ਸੀਗੀ ਤੇ ਸਭ ਤੋਂ ਪਹਿਲਾਂ ਤਾਂ ਨਾਂ ਤਾਂ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਦਾ ਹੀ ਹੋਣਾ ਸੀਗਾ, ਭਗਵੰਤ ਮਾਨ ਦਾ। ਦਿੱਲੀ ਦਾ ਉਸ ਹਿਸਾਬ ਨਾਲ ਪੂਰਾ ਸੂਬਾ ਵੀ ਨਹੀਂ ਹੈ, ਉਹ ਤਾਂ ਕੇਂਦਰ ਸ਼ਾਸਿਤ ਪ੍ਰਦੇਸ਼ ਹੈ, ਯੂਨੀਅਨ ਟੈਰੀਟਰੀ ਹੈ। ਉਹਦੇ ਮੁੱਖ ਮੰਤਰੀ ਦਾ ਰੁਤਬਾ ਤੇ ਪੰਜਾਬ ਦੇ ਮੁੱਖ ਮੰਤਰੀ ਦੇ ਰੁਤਬੇ 'ਚ ਫਰਕ ਹੈ। ਪੰਜਾਬ ਦੇ ਮੁੱਖ ਮੰਤਰੀ ਦਾ ਉਹਦਾ ਜ਼ਿਆਦਾ ਵੱਡਾ ਹੈਗਾ ਦਿੱਲੀ ਦੇ ਮੁੱਖ ਮੰਤਰੀ ਦਾ। ਤੇ ਹੁਣ ਤਾਂ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਵੀ ਨਹੀਂ ਹੈ, ਨਾ ਮਨੀਸ਼ ਸਿਸੋਦੀਆ ਉੱਥੇ ਡਿਪਟੀ ਚੀਫ ਮਿਨਿਸਟਰ ਹੈ, ਫਿਰ ਉਹਨਾਂ ਦਾ ਨਾਂ ਕਿਵੇਂ ਉੱਪਰ ਸੀਗਾ? ਇਹ ਤਾਂ ਸਵਾਲ ਹੈਗਾ ਹੀ। ਹੁਣ ਇਹ ਦੂਜੀ ਗੱਲ, ਉਸ ਲਿਸਟ ਤੇ ਹੋਰ ਵੀ ਗੱਲ ਕਰ ਲੈਂਦੇ ਹਾਂ। ਇਹ ਅਰਵਿੰਦ ਕੇਜਰੀਵਾਲ ਹੋਣਾ ਦੀ ਜਿਹੜੀ ਪਤਨੀ ਸੀਗੇ, ਹੋਰ ਇਹਨਾਂ ਦੇ ਹੋਰ ਲੋਕ ਸੀਗੇ, ਉਹਨਾਂ ਦੇ ਨਾਂ ਵੀ ਜਿਵੇਂ ਇਹ ਮੀਤ ਏਅਰ ਹੋ ਗਏ, ਜਿਹੜੇ ਆਮ ਆਦਮੀ ਪਾਰਟੀ ਦੇ MPs ਨੇ, ਉਹਨਾਂ ਦੇ ਉੱਤੇ ਸੀਗੇ। ਮੀਤ ਏਅਰ ਜਾਂ ਫਿਰ ਆਪਾਂ ਮਲਵਿੰਦਰ ਕੰਗ, ਇਹਨਾਂ ਦੇ ਨਾਂ ਤੋਂ ਉੱਤੇ ਸੀਗੇ। ਰੌਲਾ ਤਾਂ ਪੈਣਾ ਹੀ ਸੀ। ਹੁਣ ਸੁਨੀਤਾ ਕੇਜਰੀਵਾਲ, ਅਤੀਸ਼ੀ, ਸਤਿੰਦਰ ਜੈਨ, ਸੰਦੀਪ ਪਾਠਕ, ਸੰਜੇ ਸਿੰਘ, ਸੰਜੇ ਸਿੰਘ, ਇਹਨਾਂ ਦੇ ਨਾਂ ਕਿਵੇਂ, ਰਾਖੀ ਬਿੜਲਾ, ਰਾਘਵ ਚੱਡਾ, ਇਹਨਾਂ ਦੇ ਨਾਂ ਕਿਵੇਂ ਤੁਸੀਂ ਜਿਹੜੇ ਮੀਤ ਏਅਰ ਤੋਂ ਜਾਂ ਰਾਜਕੁਮਾਰ ਚੱਬੇਵਾਲ ਤੋਂ, ਮਲਵਿੰਦਰ ਕੰਗ ਤੋਂ, ਇਹਨਾਂ ਤੋਂ ਉੱਤੇ ਕਿਵੇਂ ਲਿਖ ਸਕਦੇ ਹੋ ਤੁਸੀਂ? ਇਹ ਤਾਂ ਸੀਰੀਅਸ ਗੱਲ ਹੈ ਹੀ। ਤੇ ਇਹ ਹੈਰ ਕਿਤੇ ਤਾਂ ਰੌਲਾ ਪੈਣਾ ਹੀ ਸੀ, ਤੇ ਸਹੀ ਵੀ ਸੀ। ਮੈਨੂੰ ਤਾਂ ਲੱਗਦਾ ਕਿ ਘੱਟ ਰੌਲਾ ਪਿਆ। ਇਹਨਾਂ ਨੇ ਖਬਰਾਂ ਵਗੈਰਾ ਡਿਲੀਟ ਕਰਾਤੀਆਂ ਡਿਜੀਟਲ ਪੋਰਟਲਾਂ ਤੋਂ, ਨਾ ਤਾਂ ਰੌਲਾ ਹੋਰ ਜ਼ਿਆਦਾ ਪੈਣਾ ਸੀਗਾ। ਜੀ। ਸੋ ਉੱਧਰ ਕਹਿੰਦੇ ਲੁਧਿਆਣਾ ਦੇ ਵਿੱਚ ਇਸੇ ਇਲੈਕਸ਼ਨ ਦੇ ਬਾਬਤ ਗੱਲ ਕਰੀਏ ਤਾਂ ਅੱਜ ਉਸ ਸਮੇਂ ਸਿਆਸਤ ਭਖ ਗਈ ਜਦੋਂ ਆਸ਼ੂ ਨੂੰ ਸੰਮਣ ਭੇਜ ਦਿੱਤੇ ਜਾਂਦੇ ਨੇ, ਤੇ ਉਸ ਤੋਂ ਬਾਅਦ ਉਸ SSP ਹੀ ਸਸਪੈਂਡ ਕਰ ਦਿੱਤਾ ਜਾਂਦਾ ਹੈ। ਪ੍ਰੈਸ ਕਾਨਫਰੰਸ ਹੋਈ ਹੈ, ਸਾਰਿਆਂ ਦੇ ਬਿਆਨ ਆਏ ਨੇ, ਬਹੁਤ ਜ਼ਿਆਦਾ ਗਰਮੀ ਵਾਲਾ ਇਹ ਮਾਹੌਲ ਰਿਹਾ ਅੱਜ ਸਾਰੀ ਇਸ ਇਲੈਕਸ਼ਨ ਦੇ ਬਾਬਤ। ਇਸ ਘਟਨਾ ਤੇ ਪਾਇਓ ਚਾਨਣਾ। ਹਾਂਜੀ, ਜਿਹੜਾ SSP ਵਿਜੀਲੈਂਸ ਸੀਗਾ, ਉਹਦੀ ਤਸਵੀਰਾਂ ਭਾਰਤ ਭੂਸ਼ਣ ਆਸ਼ੂ ਨੇ ਦਿਖਾਈਆਂ, ਜਿਹਦੇ 'ਚ ਉਹ ਸੰਜੀਵ ਅਰੋੜੇ ਦੀ ਜਿਹੜੀ ਮੀਟਿੰਗ ਹੋਈ ਸੀ ਜਿਨ੍ਹਾਂ ਦਾ ਅਧਿਕਾਰੀਆਂ ਨਾਲ, ਉਸ ਮੀਟਿੰਗ 'ਚ ਉਹ ਮੌਜੂਦ ਸੀਗਾ। ਭਾਰਤ ਭੂਸ਼ਣ ਆਸ਼ੂ ਬਹੁਤ ਸ਼ਾਰਪ ਪੋਲੀਟੀਸ਼ੀਅਨ ਹੈ। ਉਹਨੇ ਉਹ ਤਸਵੀਰ ਅਰੇਂਜ ਕੀਤੀ। ਜਿਹੜੇ ਸੰਜੀਵ ਅਰੋੜਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ, ਉਹਨੇ ਜਿਹੜੇ ਅਧਿਕਾਰੀਆਂ ਨਾਲ ਮੀਟਿੰਗ ਲਈ ਸੀ, ਉਹ ਇਮੇਜ ਅਰੇਂਜ ਕਰਕੇ, ਉਹ ਫੋਟੋ ਅਰੇਂਜ ਕਰਕੇ ਉਹਨੇ ਵੱਡੀਆਂ ਤਸਵੀਰਾਂ ਕਢਾ ਲਈਆਂ ਤੇ ਪ੍ਰੈਸ ਕਾਨਫਰੰਸ 'ਚ ਉਹਨਾਂ ਨੂੰ ਲੈ ਕੇ ਖੜਾ ਹੋ ਗਿਆ ਕਿ ਯਾਰ ਜਿਹੜਾ ਮੈਨੂੰ ਸੰਮਨ ਭੇਜ ਰਿਹਾ ਗਾ, ਉਹ ਤਾਂ ਇਹਦੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਦੇ ਮੀਟਿੰਗਾਂ 'ਚ ਫਿਰਦਾ ਗਾ। ਇਹ ਤਾਂ ਫਿਰ ਸਾਫ਼ ਹੀ ਦਿਖ ਰਿਹਾ ਗਾ। ਤੇ ਮੈਨੂੰ ਲੱਗਦਾ ਗਾ ਕਿ ਆਸ਼ੂ ਬਹੁਤ ਸ਼ਾਰਪ ਹੈ ਅਤੇ ਆਸ਼ੂ ਨੂੰ ਉਸ ਦਾ ਫਾਇਦਾ ਵੀ ਹੋਇਆ। ਆਸ਼ੂ ਨੇ ਦੱਸਿਆ ਕਿ ਪਹਿਲਾਂ ਵੀ ਮੈਨੂੰ ਗ੍ਰਿਫਤਾਰ ਕਰ ਚੁੱਕੇ ਨੇ, ਜੇਲ੍ਹ 'ਚ ਮੈਨੂੰ ਜੇਲ੍ਹ 'ਚ ਰੱਖਿਆ ਇੰਨਾ ਟਾਈਮ, ਬਾਅਦ 'ਚ ਉਹ ਕੇਸ ਹੀ ਡਿਸਮਿਸ ਹੋ ਗਿਆ। ਹਾਈ ਕੋਰਟ ਤੋਂ ਜ਼ਮਾਨਤ ਲੈ ਕੇ ਆਸ਼ੂ ਬਾਹਰ ਆਇਆ। ਤੇ ਮੈਨੂੰ ਲੱਗਦਾ ਕਿ ਆਸ਼ੂ ਖਾਸਾ ਸ਼ਾਰਪ ਪੋਲੀਟੀਸ਼ੀਅਨ ਹੈ ਤੇ ਉਹਦਾ ਹੀ ਫਾਇਦਾ ਉਹਨੂੰ ਹੋਇਆਗਾ। ਤੇ ਇਹ ਆਪਾਂ ਲਾ ਲਈਏ ਕਿ ਆਮ ਆਦਮੀ ਪਾਰਟੀ ਨੂੰ ਬਹੁਤ ਨੁਕਸਾਨ ਹੋਇਆਗਾ ਉੱਥੇ ਲੁਧਿਆਣਾ ਵੈਸਟ ਦੇ ਵਿੱਚ, ਕਿ ਆਮ ਆਦਮੀ ਪਾਰਟੀ ਵਾਲੇ ਅਫਸਰਾਂ ਨਾਲ ਰਲ ਕੇ ਜਿਹੜੇ ਦੂਜੇ ਕੈਂਡੀਡੇਟ ਨੇ ਉਹਨਾਂ ਨੂੰ ਪਰੇਸ਼ਾਨ ਕਰ ਰਹੇ ਨੇ, ਤੰਗ ਕਰ ਰਹੇ ਨੇ, ਉਹਨਾਂ ਨੂੰ ਸੰਮਨ ਭੇਜ ਰਹੇ ਨੇ। ਤੇ ਹੋਰ ਜਿਹੜੇ ਉੱਥੇ ਵਪਾਰੀ ਨੇ ਲੁਧਿਆਣਾ ਵੈਸਟ ਦੇ ਵਿੱਚ, ਉਹਨਾਂ ਨੂੰ ਡਰਾਉਣ ਵਾਸਤੇ ਵੀ ਬਹੁਤ ਸਾਰੇ ਕਿਸਮ ਦੇ ਸੰਮਨ ਭੇਜੇ ਗਏ ਹੈ ਕਿ ਉਹਨਾਂ ਦਾ ਵੀ ਮੈਨੂੰ ਲੱਗਦਾ ਗਾ ਕਿ ਮਾੜਾ ਮੋਟਾ ਡਰ ਖੁੱਲੂਗਾ। ਕਿਉਂਕਿ ਜਿਸ ਹਿਸਾਬ ਨਾਲ ਜਿਹੜੇ ਆਪੋਜੀਸ਼ਨ ਦੇ ਕੈਂਡੀਡੇਟ ਨੇ ਭਾਰਤ ਭੂਸ਼ਣ ਆਸ਼ੂ, ਉਹ ਖੁੱਲ ਕੇ ਸਾਹਮਣੇ ਆਏ ਨੇ ਕਿ ਦੇਖੋ ਕਰੋ ਗ੍ਰਿਫਤਾਰ ਫਿਰ ਮੈਨੂੰ, ਜੇ ਤੁਸੀਂ ਰਲ ਕੇ ਅਫਸਰਾਂ ਨਾਲ ਰਲ ਕੇ ਸਾਨੂੰ ਸੰਮਨ ਭੇਜੋਗੇ। ਤੇ ਉਹਦੇ ਕਰਕੇ ਮੈਨੂੰ ਲੱਗਦਾ ਗਾ ਕਿ ਜਿਹੜੇ ਹੋਰ ਬਾਕੀ ਉੱਥੋਂ ਦੇ ਵਸਨੀਕਾਂ ਨੂੰ, ਨਾਗਰਿਕਾਂ ਨੂੰ, ਬਿਜ਼ਨਸਮੈਨਸ ਨੂੰ ਜਿਹੜੇ ਸੰਮਨ ਭੇਜੇ ਸੀ, ਉਹਨਾਂ ਨੂੰ ਵੀ ਮਾੜੀ ਮੋਟੀ ਮੈਨੂੰ ਲੱਗਦਾ ਗਾ ਕਿ ਹਿੰਮਤ ਮਿਲੀ ਹੋਊਗੀ ਕਿ ਹਾਂ ਸਾਡਾ ਜਿਹੜਾ ਕੈਂਡੀਡੇਟ ਹੈ ਉਹਨੂੰ ਸੰਮਨ ਭੇਜਿਆ ਗਿਆ ਸੀਗਾ, ਉਹ ਅੜ ਗਿਆ ਤੇ ਉਹਨੇ ਸਾਰਾ ਚਿੱਠਾ ਖੋਲ੍ਹਤਾ। ਬਾਅਦ 'ਚ ਫਿਰ ਜਿਹੜਾ SSP ਸੀ ਵਿਜੀਲੈਂਸ ਦਾ, ਉਹਨੂੰ ਸਸਪੈਂਡ ਕਰਨਾ ਪੈ ਗਿਆ ਜੀ। ਇੰਨਾ ਪ੍ਰੈਸ਼ਰ ਸਰਕਾਰ ਤੇ ਪੈ ਗਿਆ ਸੀਗਾ ਜੀ। ਅੱਜ ਕਹਿੰਦੇ ਮੋਹਾਲੀ 'ਚ ਇੱਕ ਮੁਲਾਜ਼ਮ ਨੇ ਇੱਕ ਹੋਰ ਮੁਲਾਜ਼ਮ ਨੂੰ ਹੀ ਉਡਾ ਦਿੱਤਾ ਕਿਉਂਕਿ ਉਹ ਰਿਸ਼ਵਤ ਲੈਂਦਿਆਂ ਫੜਨ ਦੇ ਲਈ ਆਏ ਹੋਏ ਸੀ। ਇਹ ਘਟਨਾ ਸਾਰੀ ਕੀ ਹੈ? ਖੋਲਿਓ ਜ਼ਰਾ ਇਹ ਪੇਜ।
ਹਾਂਜੀ 50,000 ਰੁਪਏ ਦੀ ਰਿਸ਼ਵਤ ਲੈ ਰਿਹਾ ਸੀ ਇੱਕ ਐਕਸੀਡੈਂਟ ਕੇਸ 'ਚ ਮੋਹਾਲੀ ਪੁਲਿਸ ਦਾ ASI ਕਮਲਪ੍ਰੀਤ ਸ਼ਰਮਾ। ਤੇ ਜਦੋਂ ਉਹ ਜਿਹੜੇ ਲੋਕ ਸੀਗੇ ਜਿਨ੍ਹਾਂ ਤੋਂ ਰਿਸ਼ਵਤ ਮੰਗ ਰਿਹਾ ਸੀਗਾ ਉਹਨਾਂ ਨੇ ਵਿਜੀਲੈਂਸ ਨੂੰ ਖਬਰ ਕਰਤੀ। ਵਿਜੀਲੈਂਸ ਵਾਲੇ ਜਦੋਂ ਪਹੁੰਚੇ ਉੱਥੇ ਤੇ ਫਿਰ ਉਹਨੇ ਮੁਲਾਜ਼ਮ ਨੇ ਗੱਡੀ ਭਜਾ ਕੇ ਉਸ ਵਿਜੀਲੈਂਸ ਵਾਲਿਆਂ ਤੇ ਹੀ ਚਾੜਤੀ, ਜਿਹਦੇ 'ਚ ਮਤਲਬ ਜਿਹੜਾ ਉਹ ਵਿਜੀਲੈਂਸ ਵਾਲਾ ਅਫਸਰ ਸੀਗਾ ਉਹ ਜੀ ਫੱਟੜ ਹੋਇਆਗਾ। ਤੇ ਬਾਅਦ 'ਚ ਉਸ ASI ਦੇ ਉਲਟ ਮਾਮਲਾ ਦਰਜ ਕਰ ਲਿਆ ਗਿਆ ਹੈਗਾ ਭ੍ਰਿਸ਼ਟਾਚਾਰ ਦੀ ਧਾਰਾਵਾਂ ਤੇ ਇਰਾਦਾ ਕਤਲ ਦਾ ਵੀ ਕੇਸ ਉਹਦੇ ਉਲਟ ਲਾਇਆ ਗਿਆ ਹੈਗਾ, ਕਿਉਂਕਿ ਉਹਨੇ ਗੱਡੀ ਨਾਲ ਉਸ ਵਿਜੀਲੈਂਸ ਦੇ ਇੰਸਪੈਕਟਰ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਜੀ ਸੋ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਸੋ ਤੁਸੀਂ ਜੁੜੇ ਹੋਏ ਮਨਦੀਪ ਜੀ, ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ, ਸ਼ੁਕਰੀਆ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ TV USA ਦੇ ਨਾਲ। ਪ੍ਰੋਗਰਾਮਾਂ ਦੀ ਲਗਾਤਾਰਤਾ ਬਰਕਰਾਰ ਰਹੇਗੀ। ਦਿਓ ਇਜਾਜ਼ਤ। ਧੰਨਵਾਦ। ਸਤਿ ਸ਼੍ਰੀ ਅਕਾਲ।